ਧੀਏ ਹਾਂ ਏਡਾ ਅੰਨ ਪਕਾ, ਹੂੰ ਨਾ ਹੋਵੇ ਬਿਹਾ ਤੇ ਨਾ ਤਰਕਾ। ਇਸ ਅਖਾਣ 'ਚ ਮੱਤ ਦਿੱਤੀ ਗਈ ਹੈ ਵੀ ਧੀਏ ਆਪਣੇ ਕੰਮਾਂ ਨੂੰ ਸਿਆਣਪ ਨਾਲ ਸੁਚੱਜ ਨਾਲ ਕਰ, ਜਿਹੜਾ ਵੀ ਸੁਘੜ ਤਰੀਕੇ ਨਾਲ, ਤਾਂ ਕਿ ਵੇਖੋ ਨਾ ਘਰ ਦੇ ਵਿੱਚ ਫਜ਼ੂਲ ਖਰਚੀ ਵੀ ਤੇ ਗੁਨਾਹ ਹੈ। ਕੁੱਕੜ ਖੇ ਉਡਾਈ ਹੂੰ ਤੇ ਆਪਣੇ ਹੀ ਸਿਰ ਚ ਪਾਈ। ਇਸ ਅਖਾਣ 'ਚ ਦੱਸਿਆ ਗਿਆ ਕਿ ਤੁਸੀਂ ਅਗਰ ਇਸ ਤਰ੍ਹਾਂ ਦੀ ਕੋਈ ਹਰਕਤ ਕਰੋਗੇ ਕਿਸੇ ਦੇ ਝੂਠਾ ਇਲਜ਼ਾਮ ਲਾ ਕੇ, ਤੇ ਮਤਲਬ ਵੇਖੋ ਨਾ ਅੱਲਾ ਦਾ ਤੇ ਹੁਕਮ ਹੈ ਕਿ ਅੱਲਾ ਸਤਾਰੋ ਲਯੂਬ ਹੈ ਕਿ ਉਹ ਲੋਕਾਂ ਦੇ ਐਪ ਛੁਪਾਉਂਦਾ ਹੈ। ਅਗਰ ਤੁਹਾਨੂੰ ਕਿਸੇ 'ਚ ਐਪ ਨਜ਼ਰ ਵੀ ਆਉਂਦਾ ਹੈ ਤੇ ਤੁਹਾਨੂੰ ਹੁਕਮ ਹੈ ਕਿ ਤੁਸੀਂ ਉਹਦੇ ਤੇ ਉਹਦੇ ਮੂੰਹ ਤੇ ਵੀ ਨਾ ਉਹਨੂੰ ਦੱਸੋ ਤੇ ਉਹਦੀ ਐਪ ਜੋਈ ਨਾ ਕਰੋ, ਉਹਨੂੰ ਛੁਪਾਓ। ਬੁੱਟ ਲਫ਼ਜ਼ ਹੈ ਇੱਕ, ਹੂੰ ਉਹਦਾ ਕੀ ਤਰਜਮਾ ਹੈ? ਤੇ ਬਿੱਤ ਲਫ਼ਜ਼ ਹੈ ਪੰਜਾਬੀ ਦਾ, ਉਹਦਾ ਕੀ ਤਰਜਮਾ? ਬਿੱਤ ਦਾ ਮਤਲਬ ਹੈ ਕਿ ਅਕਲ, ਦਾਨਾਈ, ਸ਼ਊਰ। ਤਾਏ ਦੀ ਧੀ ਚੱਲੀ ਹੂੰ ਤੇ ਮੈਂ ਕਿਉਂ ਰਵਾਂ ਕੱਲੀ। ਇਹਦਾ ਹੀ ਦੱਸਦੇ ਨੇ ਕਿ ਮਤਲਬ ਇਸ ਅਖਾਣ 'ਚ ਕਿ ਬੰਦੇ ਨੂੰ ਮਤਲਬ ਹੈ ਕਿ ਰੀਸ ਵੀ ਉੱਥੇ ਕਰਨੀ ਚਾਹੀਦੀ ਜਿੱਥੇ ਕੋਈ ਅਕਲ, ਫਿਕਰ ਤੇ ਦਾਨਾਈ ਦੇ ਨਾਲ ਹਾਂ, ਕੋਈ ਗੱਲ ਬਣਦੀ ਫੱਬਦੀ ਹੋਵੇ। ਕੱਲ ਜੁਗ ਨਹੀਂ, ਹੂੰ ਇਹ ਕਰ ਜੋਗੇ। ਐਸ ਹੱਥ ਦੇ ਤੇ ਹਾਂਜੀ, ਐਸ ਹੱਥ ਲੈ। ਦੁਨੀਆ ਜਿਹੜੀ ਹੈ ਨਾ ਇਹ ਅਮਲਾਂ ਦੀ ਖੇਤੀ ਹੈ। ਹਾਂ, ਇਹ ਕਲਯੁਗ ਨਹੀਂ, ਕੱਲ ਦਾ ਮੈਨਾਂ ਤੇ ਮੌਤ ਹੁੰਦਾ ਹੈ ਕਿ ਹਾਂ। ਮੌਤ ਦਾ ਹੀ ਨਿਰਾ ਜਹਾਨ ਨਹੀਂ ਕਿ ਇੱਥੇ ਜ਼ਮਾਨਾ ਕਿ ਇੱਥੇ ਬੰਦਾ ਆਉਂਦਾ ਦੁਨੀਆ ਤੇ ਮਤਲਬ ਇਹ ਅਖੀਰ ਉਹ ਮਰ ਜਾਂਦਾ ਹੈ। ਹਾਂਜੀ, ਇਹ ਹੀ ਨਹੀਂ ਗੱਲ ਨਿਰੀ, ਇਹ ਕਰ ਜੋਗੇ ਕਿ ਇੱਥੋਂ ਇੱਥੇ ਆਏ ਹੋ ਤੇ ਕੁਝ ਕਰਕੇ ਜਾਓ। कि बारे दुनिया में रहो शाद के ना शाद रहो, ऐसा कुछ करके चलो यहाँ के बहुत याद रहो। ओ चल मेले नू चली। बिस्मिल्लाहिर्रहमानिर्रहीम। शुरू खुदा दे नामों, जिस दा जोड़ जवाब न कोई, जिस दी रहमत बख्शिश वाला अंत हिसाब ना कोई। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਿਲਾਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਹਾਂ। ਪਿਆਰਿਓ, ਆਪਣੇ ਕੱਲ ਵਾਲੇ ਵਿਲਾਗ ਦੇ ਵਿੱਚ, ਯਾਨੀ ਗੁਜ਼ਸ਼ਤਾ ਕੱਲ ਜਿਹੜਾ ਸਾਡਾ ਵਿਲਾਗ ਔਨ 에ਅਰ ਗਿਆ, ਉਹਦੇ ਵਿੱਚ ਅਸਾਂ ਸ਼ਹਾਬੁੱਦੀਨ ਮੁਹੰਮਦ ਗੌਰੀ ਬਾਰੇ ਗੱਲਬਾਤ ਕਰਦਿਆਂ ਹੋਇਆਂ ਤਰਾਵੜੀ ਦੀਆਂ ਦੋ ਜੰਗਾਂ ਜਿਹੜੀਆਂ ਕਿ ਸ਼ਹਾਬੁੱਦੀਨ ਮੁਹੰਮਦ ਗੌਰੀ ਤੇ ਪ੍ਰਿਥਵੀ ਰਾਜ ਦੇ ਦਰਮਿਆਨ ਲੜੀਆਂ ਗਈਆਂ, ਉਹਨਾਂ ਦੇ ਸਾਲ ਤੁਹਾਡੀ ਖਿਦਮਤ ਦੇ ਵਿੱਚ ਗਲਤ ਬਿਆਨ ਕਰ ਛੱਡੇ ਸਨ, ਜਿਨ੍ਹਾਂ ਦੀ ਤਸਹੀਹ ਅਸਾਂ ਸੁਬਾ ਆਪਣੇ ਕਮੈਂਟਸ ਬਾਕਸ ਦੇ ਵਿੱਚ ਵੈਸੇ ਤੇ ਕਰ ਦਿੱਤੀ ਸੀ। ਲੇਕਿਨ ਅੱਜ ਫੇਰ ਅਸੀਂ ਆਪਣੇ ਅੱਜ ਵਾਲੇ ਵਲੌਗ ਦੇ ਵਿੱਚ ਤੁਹਾਡੇ ਕਾਈਂਡ ਨੋਟਿਸ ਦੇ ਵਿੱਚ ਇਹ ਲਿਆ ਰਹੇ ਹਾਂ ਕਿ ਸਾਡੇ ਇੱਕ ਬੜੇ ਹੀ ਪਿਆਰੇ ਵੇਖਣ ਵਾਲੇ ਜਨਾਬ ਮਹਿਮੂਦ ਚੌਧਰੀ ਸਾਹਿਬ ਨੇ ਪਾਕਿਸਤਾਨ ਦੇ ਵਿੱਚੋਂ, ਤੇ ਇਸੇ ਤਰ੍ਹਾਂ ਹੀ ਨਿਊ ਜਰਸੀ ਅਮਰੀਕਾ ਤੋਂ ਜਨਾਬ ਸ਼ਬੀਰ ਹੁਸੈਨ ਸਾਹਿਬ ਨੇ ਸਾਨੂੰ ਇਹ ਗੌ ਕਰਵਾਇਆ, ਸਾਡੀ ਇਹ ਤਸਹੀਹ ਕੀਤੀ ਕਿ ਜਿਹੜੇ ਸਨ ਤੁਸਾਂ ਬਿਆਨ ਕੀਤੇ ਨੇ, ਜਿਹੜੇ ਸਾਲ ਤਰਾਇਨ ਦੀਆਂ ਦੋਵਾਂ ਜੰਗਾਂ ਦੇ ਅਸਾਂ ਯਾਨੀ ਬਿਆਨ ਕੀਤੇ, ਉਹ ਗਲਤ ਨੇ। ਪਿਆਰਿਓ,
ਅਸੀਂ ਆਪਣੇ ਅੱਜ ਵਾਲੇ ਵਲੌਗ ਦੇ ਵਿੱਚ ਵੀ ਔਨ 에ਅਰ ਇਹਦੀ ਤਸਹੀਹ ਕਰ ਰਹੇ ਹਾਂ ਤੇ ਤੁਹਾਡੀ ਖਿਦਮਤ ਆਲੀਆ ਦੇ ਵਿੱਚ ਇਹ ਗੁਜ਼ਾਰਿਸ਼ ਕਰਨਾ ਚਾਹੁੰਦੇ ਹਾਂ ਕਿ ਤਰਾਵੜੀ ਦੀ ਪਹਿਲੀ ਜੰਗ ਜਿਹੜੀ ਏ ਉਹ 1191 ਦੇ ਵਿੱਚ ਲੜੀ ਗਈ, ਜਦੋਂ ਕਿ ਦੂਸਰੀ ਜੰਗ ਸਿਰਫ 1 ਸਾਲ ਬਾਅਦ ਹੀ 1192 ਦੇ ਵਿੱਚ ਲੜੀ ਗਈ, ਜਦੋਂ ਕਿ ਅਸੀਂ ਕੱਲ ਗਲਤੀ ਦੇ ਨਾਲ 1911 ਤੇ 1912 ਦੇ ਸਨ ਬਿਆਨ ਕਰ ਦਿੱਤੇ ਸਨ। ਪਿਆਰਿਓ, ਸਾਡੇ ਇੱਕ ਬੜੇ ਹੀ ਮਨ ਠਾਰ ਤੇ ਦਿਲਦਾਰ ਦਰਸ਼ਕ ਨੇ, ਸਾਡੇ ਪੱਕੇ ਵੇਖਣ ਵਾਲੇ ਨੇ, ਸ਼ਾਹਿਦ ਇਜਾਜ਼ ਜੀ, ਫੈਸਲਾਬਾਦ ਦੇ ਨਾਲ ਉਹਨਾਂ ਦਾ ਤਾਲੁਕ ਹੈ। ਉਹਨਾਂ ਪਿਆਰਿਓ ਅੱਜ ਸਾਨੂੰ ਇੱਕ ਫਾਰਸੀ ਦਾ ਸ਼ੇਰ ਭਿਜਵਾਇਆ ਹੈ ਤੇ ਨਾਲ ਇਹ ਫਰਮਾਇਆ ਹੈ ਕਿ ਉਹਨਾਂ ਦੇ ਵਾਲਦੇ ਗਿਰਾਮੀ ਇਹ ਸ਼ੇਰ ਬੜਾ ਪੜ੍ਹਦੇ ਹੁੰਦੇ ਸਨ ਤੇ ਇਹਦਾ ਤਰਜਮਾ ਅਸੀਂ ਤੁਹਾਡੇ ਹਜ਼ੂਰ ਬਿਆਨ ਕਰੀਏ। ਸਾਡਾ ਚੂੰਕਿ ਪ੍ਰੋਗਰਾਮ ਦਾ ਜਿਹੜਾ ਮੀਡੀਅਮ ਹੈ ਉਹ ਪੰਜਾਬੀ ਹੈ ਤੇ ਅਸੀਂ ਕੋਸ਼ਿਸ਼ ਤੇ ਕਰਨੇ ਆ ਕਿ ਪੰਜਾਬੀ ਜ਼ੁਬਾਨ ਦੀ, ਪੰਜਾਬੀ ਸ਼ੇਰੋ ਸ਼ਾਇਰੀ ਦੀ, ਪੰਜਾਬੀ ਨਸਰ ਦੀ ਹੀ ਗੱਲਬਾਤ ਕਰੀਏ। ਲੇਕਿਨ ਇੱਕ ਤੇ ਸ਼ਾਹਿਦ ਇਜਾਜ਼ ਜੀ ਸਾਡੇ ਬੜੇ ਪਿਆਰੇ ਵੇਖਣ ਵਾਲੇ ਨੇ, ਦੂਸਰਾ ਉਹਨਾਂ ਦੇ ਵਾਲਦੇ ਗਿਰਾਮੀ ਸਾਡੇ ਵਾਸਤੇ ਵੀ ਇੰਤਹਾਈ ਮੁਹਤਰਮ, ਤੇ ਉਹ ਚੂੰਕਿ ਇਹ ਸ਼ੇਰ ਅਕਸਰ ਪੜ੍ਹਦੇ ਹੁੰਦੇ ਸਨ ਤੇ ਇਹ ਸ਼ੇਰ ਮੈਂ ਤੁਹਾਡੇ ਹਜ਼ੂਰ ਪੜ੍ਹ ਕੇ ਵੀ ਸੁਣਾ ਦੇਣਾ ਤੇ ਆਪਣੀ ਬਿੱਤ ਮੁਜਬ ਇਹਦਾ ਤਰਜਮਾ ਵੀ ਤੁਹਾਡੀ ਸੇਵਾ 'ਚ ਬਿਆਨ ਕਰਨਾ। ਜਿਹੜਾ ਸ਼ੇਰ ਸਾਨੂੰ ਸ਼ਾਹਿਦ ਇਜਾਜ਼ ਜੀ ਨੇ ਭਿਜਵਾਇਆ ਹੈ ਉਹ ਇਸ ਤਰ੍ਹਾਂ ਹੈ ਕਿ ਬਰ ਮਜ਼ਾਰੇ ਮਾਂ ਗਰੀਬਾਂ ਨੇ ਚਰਾਗੇ ਨੇ ਗੁਲੇ, ਨੇ ਪਰੋ ਪਰਵਾਨਾ ਸੋਜ਼ਦ ਨੇ ਸਦਾਏ ਬੁਲਬੁਲੇ। ਪਿਆਰਿਓ, ਇਹ ਸ਼ੇਰ ਜਿਹੜਾ ਹੈ ਇਹ ਚੌਥੇ ਮੁਗਲ ਸ਼ਹਿਨਸ਼ਾਹ ਜਹਾਂਗੀਰ ਦੀ ਬੜੀ ਚਹੇਤੀ ਤੇ ਬੜੀ ਲਾਡਲੀ ਬੇਗਮ ਮਲਕਾ ਨੂਰ ਜਹਾਂ ਦੇ ਨਾਵੇਂ ਮਨਸੂਬ ਕੀਤਾ ਜਾਂਦਾ ਹੈ, ਯਾਨੀ ਆਖਿਆ ਜਾਂਦਾ ਹੈ ਕਿ ਇਹ ਮਲਕਾ ਨੂਰ ਜਹਾਂ ਦਾ ਸ਼ੇਰ ਹੈ। ਪਿਆਰਿਓ, ਨੂਰ ਜਹਾਂ ਬੜੀ ਅੱਛੀ ਸ਼ਾਇਰਾ ਸੀ, ਬੜੀ ਫਹਿਮੋ ਫਰਾਸਤ ਵਾਲੀ, ਬੜੀ ਅਕਲੋ ਦਾਨਿਸ਼ ਵਾਲੀ ਖਾਤੂਨ ਸੀ। ਆਖਿਆ ਜਾਂਦਾ ਹੈ ਕਿ ਜਹਾਂਗੀਰ ਸ਼ਹਿਨਸ਼ਾਹ ਜਿਹੜਾ ਸੀ ਹਕੂਮਤ ਤੇ ਉਹ ਹੀ ਕਰਦਾ ਸੀ, ਲੇਕਿਨ ਉਹਦੇ ਮੂੰਹੋਂ ਨੂਰ ਜਹਾਂ ਬੋਲਦੀ ਸੀ। ਸ਼ਹਿਨਸ਼ਾਹ ਨੂਰੁੱਦੀਨ ਜਹਾਂਗੀਰ ਦਾ ਦਿਮਾਗ ਆਪਣਾ ਨਹੀਂ ਸੀ, ਨੂਰ ਜਹਾਂ ਦਾ ਦਿਮਾਗ ਕੰਮ ਕਰਦਾ ਸੀ। ਯਾਨੀ ਸਾਹਮਣੇ ਸ਼ਹਿਨਸ਼ਾਹ ਨੂਰੁੱਦੀਨ ਮੁਹੰਮਦ ਜਹਾਂਗੀਰ ਦੀ ਹਕੂਮਤ ਸੀ ਹਿੰਦੁਸਤਾਨ ਦੇ ਵਿੱਚ, ਲੇਕਿਨ ਬਬਾਤਨ ਯਾਨੀ ਦਰ ਅਸਲ ਹੁਕਮਰਾਨ ਮਲਕਾ ਨੂਰ ਜਹਾਂ ਸੀ। ਉਹਨੇ ਇੱਕ ਸ਼ੇਰ ਦੇ ਵਿੱਚ ਹੀ, ਉਹ ਵੀ ਉਹਦਾ ਫਾਰਸੀ ਦਾ ਸ਼ੇਰ ਸੀ, ਕਿ ਉਹਨੇ ਲਾਹੌਰ ਦੀ ਬੜੀ ਤਾਰੀਫ ਕੀਤੀ ਸੀ ਔਰ ਪਿਆਰੇ ਉਹਨੇ ਆਖਿਆ ਸੀ ਕਿ ਮੈਂ ਲਾਹੌਰ ਜਿਹੀ ਜੰਨਤ ਆਪਣੀ ਜਾਨ ਵਾਰ ਕੇ ਖਰੀਦੀ ਹੈ। ਇਹ ਉਹਦੇ ਸ਼ੇਰ ਦਾ ਤਰਜਮਾ ਸੀ। ਉਹਨੇ ਵਸੀਅਤ ਕੀਤੀ ਸੀ ਕਿ ਮੈਨੂੰ ਲਾਹੌਰ ਦੇ ਵਿੱਚ ਹੀ ਦਫਨ ਕੀਤਾ ਜਾਏ। ਤੇ ਤੁਸੀਂ ਸਾਰਿਆਂ ਵੇਖਿਆ ਹੋਣਾ, ਜੇ ਸਾਰਿਆਂ ਨਹੀਂ ਤੇ ਤੁਹਾਡੇ ਵਿੱਚੋਂ ਅਕਸਰ ਸਾਡਿਆਂ ਵੀਰਾਂ ਨੇ, ਸਾਡੀਆਂ ਭੈਣਾਂ, ਸਾਡੇ ਬਜ਼ੁਰਗਾਂ ਵੇਖਿਆ ਹੋਣਾ ਸ਼ਾਹਦਰੇ ਦੇ ਵਿੱਚ ਨੂਰ ਜਹਾਂ ਦਾ ਮਕਬਰਾ ਹੈ। ਜਿਹੜਾ ਸ਼ੇਰ ਸਾਨੂੰ ਸ਼ਾਹਿਦ ਇਜਾਜ਼ ਜੀ ਨੇ ਭਿਜਵਾਇਆ ਉਹ ਇਹ ਵੇ ਕਿ ਬਰ ਮਜ਼ਾਰੇ ਮਾਂ ਗਰੀਬਾਂ ਨੇ ਚਰਾਗੇ ਨੇ ਗੁਲੇ, ਮੇਰੇ ਗਰੀਬ ਦੇ ਮਿਜ਼ਾਰ ਦੇ ਉੱਤੇ ਨਾ ਕੋਈ ਦੀਵਾ ਪਿਆ ਬਲਦਾ ਹੈ, ਨੇ ਚਰਾਗੇ, ਨਾ ਤੇ ਕੋਈ ਚਿਰਾਗ ਰੋਸ਼ਨ ਹੈ, ਨਾ ਕੋਈ ਦੀਵਾ ਪਿਆ ਬਲਦਾ ਹੈ, ਨੇ ਗੁਲੇ, ਤੇ ਨਾ ਹੀ ਕੋਈ ਫੁੱਲ ਨੇ, ਕੋਈ ਫੁੱਲ ਚੜਾਉਣ ਆਉਂਦਾ ਹੀ ਨਹੀਂ। ਪਿਆਰਿਓ, ਸਾਡੇ ਅਜ਼ੀਜ਼ ਜਦੋਂ ਫੌਤ ਹੋ ਜਾਂਦੇ ਨੇ ਤੇ ਅਸੀਂ ਜਦੋਂ ਜਾਂਦੇ ਹਾਂ ਫਾਤਿਹਾ ਖਵਾਨੀ ਦੇ ਵਾਸਤੇ ਉਹਨਾਂ ਦੇ ਮਕਾਬਰ ਦੇ ਉੱਤੇ, ਉਹਨਾਂ ਦੀਆਂ ਕਬਰਾਂ ਦੇ ਉੱਤੇ, ਤੇ ਅਕਸਰ ਅਸੀਂ ਜਾ ਕੇ ਉੱਥੇ ਛਿੜਕਾਓ ਕਰਨੇ ਆ, ਕਬਰ ਦੀ ਮੱਟੀ ਦਰੁਸਤ ਕਰਨੇ ਆ, ਉੱਤੇ ਕੋਈ ਫੁੱਲ ਛੁੱਲ, ਕੋਈ ਅਗਰਬੱਤੀਆਂ ਜਲਾਨੇ ਆ, ਅਕੀਦਤ ਦੇ ਨਾਲ ਫਾਤਿਹਾ ਖਵਾਨੀ ਕਰਨੇ ਆ, ਉਹਨਾਂ ਦੇ ਵਾਸਤੇ ਦੁਆਏ ਖੈਰ ਕਰਨੇ ਆ। ਅੱਲਾਹ ਪਾਕ ਦੇ ਹਜ਼ੂਰ
ਕਿਸੇ ਦਾ ਕੋਈ ਹੋਵੇ ਤੇ ਉਹ ਉਹਦੇ ਪਿੱਛੇ ਉਹਦੀ ਕਬਰ ਤੇ ਜ਼ਰੂਰ ਆਉਂਦਾ ਹੈ ਪਿਆਰਿਓ। ਲੇਕਿਨ ਮਲਕਾ ਪੂਰੇ ਹਿੰਦੁਸਤਾਨ ਦੇ ਵਿੱਚ ਜਿਹਦਾ ਰਾਜ ਸੀ, ਜਿਹਦੇ ਮੂੰਹ ਦੇ ਵਿੱਚੋਂ ਨਿਕਲਣ ਵਾਲੇ ਲਫ਼ਜ਼ ਹੁਕਮ ਬਣ ਜਾਂਦੇ ਹਨ ਤੇ ਹੁਕਮ ਦੇ ਤੌਰ ਤੇ ਸਾਦਰ ਹੁੰਦੇ ਸਨ। ਬਾਅਦ ਅਜ਼ ਮਰਗ, ਮਰਨ ਤੋਂ ਬਾਅਦ ਪਿਆਰਿਓ ਉਹਦੀ ਕਬਰ ਦਾ ਕੀ ਨਕਸ਼ਾ ਹੈ, ਇਹ ਉਹਨੇ ਆਪਣੀ ਹਯਾਤੀ ਦੇ ਵਿੱਚ ਹੀ ਆਪਣੇ ਹੱਥੀਂ ਉਲੀਕ ਦਿੱਤਾ ਸੀ। ਉਸ ਆਪੋ ਹੀ ਲਿਖ ਦਿੱਤਾ ਸੀ ਇਹ ਸ਼ੇਰ ਕਿ ਬਰ ਮਜ਼ਾਰੇ ਮਾ ਗਰੀਬਾਂ, ਮੈਂ ਉਹ ਗਰੀਬ ਹਾਂ ਕਿ ਜਿਹਦੇ ਮਜ਼ਾਰ ਦੇ ਉੱਤੇ ਨੇ ਚਰਾਗੇ ਨੇ ਗੁਲੇ, ਨਾ ਤੇ ਕੋਈ ਦੀਵਾ ਬੱਤੀ ਪਿਆ ਬਲਦਾ ਹੈ ਤੇ ਨਾ ਹੀ ਕੋਈ ਫੁੱਲ ਏ। ਨੇ ਪਰੋ ਪਰਵਾਨਾ ਸੋਜ਼ਦ, ਨੇ ਸਦਾਏ ਬੁਲਬੁਲੇ, ਤੇ ਨਾ ਹੀ ਮੇਰੇ ਮਜ਼ਾਰ ਤੇ, ਮੇਰੀ ਕਬਰ ਤੇ, ਮੇਰੇ ਮਕਬਰੇ ਤੇ ਆ ਕੇ ਪਰਵਾਨੇ ਚਿਰਾਗ ਤੋਂ ਜਾਨਾਂ ਵਾਰਦੇ ਨੇ। ਪਿਆਰਿਓ ਕੋਈ ਦੀਵਾ ਬੱਤੀ ਭਲੇ ਉਹਦੇ ਮਜ਼ਾਰ ਦੇ ਉੱਤੇ ਤੇ ਫਿਰ ਪਰਵਾਨੇ ਵੀ ਆਉਣ ਨਾ, ਲੇਕਿਨ ਉੱਥੇ ਤੇ ਚਿਰਾਗ ਹੀ ਨਹੀਂ ਪਿਆ ਜਲਦਾ। ਕਸਮ ਪੁਰਸੀ ਦਾ ਇਹ ਆਲਮ ਹੈ, ਕਬਰ ਦੇ ਉੱਤੇ ਇਸ ਕਦਰ ਕਸਮ ਪੁਰਸੀ ਔਰ ਬੇਕਸੀ ਔਰ ਨਿਮਾਨਗੀ ਤਾਰੀ ਹੈ ਕਿ ਨਾ ਉੱਥੇ ਕੋਈ ਦੀਵਾ ਪਿਆ ਬਲਦਾ ਹੈ। ਦੀਵਾ ਸਾਡੀ ਰਵਾਇਤ ਦੇਸ਼ ਪੰਜਾਬ ਦੀ ਜਾ ਕੇ ਵੱਡਿਆਂ ਦੇ, ਆਪਣੇ ਵਾਲਦੈਨ ਦੇ ਜਾਂ ਬਜ਼ੁਰਗਾਂ ਦੇ, ਜਿਨ੍ਹਾਂ ਦੇ ਕੋਈ ਮੁਤਕਦੀਨ ਹੁੰਦੇ ਨੇ, ਇਰਾਦਤਮੰਦ ਹੁੰਦੇ ਨੇ, ਉਹ ਜਾ ਕੇ ਆਪਣੇ ਪੀਰ ਦੀ ਕਬਰ ਤੇ ਦੀਵਾ ਬਾਲਦੇ ਨੇ। ਜੁਮੇਰਾਤ ਦਾ ਦਿਨ ਬਹੁਤਾ ਇਸ ਕੰਮ ਵਾਸਤੇ ਮਖਸੂਸ ਕੀਤਾ ਜਾਂਦਾ ਹੈ। ਹੁਣ ਜਿੱਥੇ ਜਾ ਕੇ ਕੋਈ ਦੀਵਾ ਬਾਲਦਾ ਉੱਥੇ ਫਿਰ ਕੋਈ ਪਰਵਾਨਾ ਵੀ ਆ ਜਾਂਦਾ। ਪਰਵਾਨਾ ਜਿਸ ਵੇਲੇ ਆਉਂਦਾ ਉਹ ਫਿਰ ਅੱਗ ਦੇ ਉੱਤੇ ਆਪਣੀ ਜਾਨ ਕੁਰਬਾਨ ਕਰ ਦਿੰਦਾ, ਤੇ ਜਿੱਥੇ ਦੀਵਾ ਹੀ ਨਹੀਂ ਬਲਣਾ ਉੱਥੇ ਪਰਵਾਨੇ ਕੀ ਆਉਣਾ। ਤੇ ਜਿਵੇਂ ਇਸੇ ਹੀ ਸ਼ੇਰ ਦੇ ਪਹਿਲੇ ਮਿਸਰੇ ਦੇ ਵਿੱਚ ਆਪੋਂ ਪਈ ਲਿਖਦੀ ਏ ਕਿ ਨੇ ਚਰਾਗੇ ਨੇ ਗੁਲੇ, ਫੁੱਲ ਵੀ ਕੋਈ ਨਹੀਂ, ਨਾ ਤੇ ਮੇਰੀ ਕਬਰ ਤੇ ਕੋਈ ਦੀਵਾ ਹੈ ਤੇ ਨਾ ਮੇਰੀ ਕਬਰ ਤੇ ਕੋਈ ਫੁੱਲ ਚਾੜਦਾ। ਹੁਣ ਫੁੱਲ ਜਿੱਥੇ ਹੋਣ ਉੱਥੇ ਬੁਲਬੁਲ ਆਉਂਦੀ ਹੈ। ਬੁਲਬੁਲ ਬਾਰੇ ਆਖਿਆ ਜਾਂਦਾ ਹੈ ਸਾਡੀ ਸ਼ਾਇਰੀ ਦੇ ਵਿੱਚ ਕਿ ਉਹ ਫੁੱਲਾਂ ਦੀ ਆਸ਼ਿਕ ਹੁੰਦੀ ਹੈ। ਜਿਵੇਂ ਚਿਰਾਗ ਦੇ ਦੀਵੇ ਦੇ ਉੱਤੇ ਪਰਵਾਨੇ ਆਸ਼ਿਕ ਹੁੰਦੇ ਨੇ, ਯਾਨੀ ਉਹਦੀ ਕਬਰ ਦੇ ਉੱਤੇ ਪਿਆਰਿਓ ਇਸ ਕਦਰ ਬੇਕਸੀ ਤਾਰੀ ਏ ਕਿ ਨਾ ਉੱਥੇ ਕੋਈ ਦੀਵਾ ਬਲਦਾ ਹੈ ਤੇ ਦੀਵਾ ਨਹੀਂ ਬਲਦਾ ਤੇ ਪਰਵਾਨਾ ਵੀ ਨਹੀਂ ਆਉਂਦਾ। ਇਸੇ ਤਰ੍ਹਾਂ ਨਾ ਉੱਥੇ ਕੋਈ ਫੁੱਲ ਚਾੜਦਾ ਤੇ ਜਿੱਥੇ ਫੁੱਲ ਕੋਈ ਨਹੀਂ ਉੱਥੇ ਬੁਲਬੁਲ ਵੀ ਨਹੀਂ ਆਉਂਦੀ। ਯਾਨੀ ਦੇਖੋ ਤੁਸੀਂ ਆਪਣੀ ਹਯਾਤੀ ਦੇ ਵਿੱਚ ਹੀ ਇਨਸਾਨ ਦੇ ਨਾਲ ਬਾਅਦ ਅਜ਼ ਮਰਗ ਹੋਣ ਵਾਲਾ ਜਿਹੜਾ ਇਸ ਦੁਨੀਆ ਦਾ ਵਰਤਾਰਾ ਹੈ, ਉਹਦਾ ਕਿੱਡਾ ਸੋਹਣਾ ਨਕਸ਼ਾ ਨੂਰ ਜਹਾਂ ਨੇ ਆਪਣੇ ਸ਼ੇਰ ਦੇ ਵਿੱਚ ਉਲੀਕਿਆ। ਉਹ ਨੂਰ ਜਹਾਂ ਜਿਹੜੀ ਜਦੋਂ ਮਲਕਾ ਸੀ ਹਿੰਦੁਸਤਾਨ ਦੀ ਪਿਆਰਿਓ ਤੇ ਉਹ ਟੁਰਦੀ ਹੋਣੀ ਹੈ ਤੇ ਉਹਦੇ ਜਲਬ ਦੇ ਵਿੱਚ ਉਹਦੇ ਸੱਜੇ ਖੱਬੇ ਅੱਗੇ ਪਿੱਛੇ ਚੋਬਦਾਰ ਅਹਲਕਾਰ ਟੁਰਦੇ ਹੋਣਗੇ, ਕਨੀਜ਼ਾਂ ਦੀ ਫੌਜ ਨਾਲ ਟੁਰਦੀ ਹੋਵੇਗੀ। ਲੇਕਿਨ ਮਰਨ ਤੋਂ ਬਾਅਦ ਪਿਆਰਿਓ ਸਕਾ ਕੋਈ ਰਿਸ਼ਤੇਦਾਰ ਵੀ ਨਾਲ ਤੇ ਨਹੀਂ ਨਾ ਮਰਦਾ। ਔਰ ਫਿਰ ਉਸ ਤੋਂ ਬਾਅਦ ਬੜੇ ਹੀ ਭਾਗ ਚੰਗੇ ਹੋਣ, ਕਿਸੇ ਦੇ ਬਖਤ ਬੜੇ ਹੀ ਬੁਲੰਦ ਹੋਣ ਤੇ ਉਹਦੀ ਕਬਰ ਤੇ ਕੋਈ ਉਹਦੇ ਪਿੱਛੋਂ ਪਸਮਾਨਦਗਾਨ ਦੇ ਵਿੱਚੋਂ, ਲਵਾਹਕੀਨ ਦੇ ਵਿੱਚੋਂ ਟੁਰ ਜਾਂਦਾ। ਜਿਉਂਦਿਆਂ ਜੀ ਜਿਹੜੇ ਲੋਕ ਹਰ ਵੇਲੇ ਪਿਆਰ, ਮੁਹੱਬਤ ਤੇ ਅਟੂਟ ਰਿਸ਼ਤਿਆਂ ਦਾ ਦਮ ਭਰਦੇ ਨੇ ਪਿਆਰਿਓ, ਅੱਖਾਂ ਮੀਟਣ ਦੇ ਨਾਲ ਹੀ ਉਹ ਵੀ ਅੱਖਾਂ ਪਰਤਾ ਜਾਂਦੇ ਨੇ। ਹੱਤਾਂ ਕਿ ਜਨਾਜ਼ਾ ਤੱਕ ਪੜਨ ਨਹੀਂ ਆਉਂਦੇ। ਉਹ ਬੰਦਾ ਆਪੂ ਜਦੋਂ ਜਿਉਂਦਾ ਹੁੰਦਾ ਹੈ, ਉਹਦਾ ਕੋਈ ਰਿਸ਼ਤੇਦਾਰ ਮਰੇ ਤਾਂ 100 ਬੰਦਾ ਉਹਦੇ ਨਾਲ ਅਫਸੋਸ ਕਰਨ ਜਾਂਦਾ, ਤੇ ਜਦੋਂ ਉਹ ਆਪੂ ਹੀ ਮਰ ਜਾਂਦਾ ਤੇ ਉਹਦਾ ਜਨਾਜ਼ਾ ਵੀ ਨਹੀਂ ਕੋਈ ਪੜਨ ਜਾਂਦਾ, ਕਿਉਂਕਿ ਲੋਕਾਂ ਨੂੰ ਹੁੰਦਾ ਕਿ ਉਹਨੂੰ ਕਿਹੜਾ ਪਤਾ ਲੱਗਣਾ ਕਿ ਹੁਣ ਮੈਂ ਜਨਾਜ਼ਾ ਪੜਨ ਆਇਆ ਕਿ ਨਹੀਂ। ਜਦੋਂ ਜਿਉਂਦਾ ਸੀ ਉਨੀ ਦੇਰ ਤੇ ਮੂੰਹ ਮਲਾਜ਼ਾ ਉਹਦੇ ਨਾਲ ਕਰ ਲਈਦਾ ਸੀ, ਉਹਨੂੰ ਮਰ ਗਿਆ, ਖਤਮ ਹੋ ਗਈ ਗੱਲ, ਦੋਸਤਾਨੇ ਯਾਰਾਨੇ ਸਭ ਖਤਮ ਹੋ ਗਏ।
बड़ा ही प्यारा एक शेर है कि सारे झगड़े ही जिंदगी तक हैं, कौन मरता है फिर किसी के लिए। प्यारियो, सक्का प्यो मर जाए जिन्हें सारी जिंदगी पूरे खानदान दी औलाद दी परवरिश कीती होंदी है, ਉਹਦੀ ਕਬਰ ਤੇ ਨਹੀਂ ਕੋਈ ਜਾਂਦਾ, ਉਹਦੇ ਵਾਸਤੇ ਦੁਆਏ ਖੈਰ ਕਰਨ ਦੇ ਵਾਸਤੇ ਵੀ ਹੱਥ ਨਹੀਂ ਔਲਾਦਾਂ ਉਠਾਉਂਦੀਆਂ। ਬੜਾ ਹੀ ਕੋਈ ਖੁਸ਼ ਨਸੀਬ ਹੋਏਗਾ ਜਿਹਦੇ ਪਿਛਲੇ ਚੰਗੇ ਹੋਣ ਤੇ ਉਹਦੇ ਵਾਸਤੇ ਅੱਲਾਹ ਪਾਕ ਦੇ ਹਜ਼ੂਰ ਖੈਰ ਖੈਰਾਤ ਕਰਦੇ ਰਹਿਣ, ਦੁਆਏ ਖੈਰ ਕਰਦੇ ਰਹਿਣ, ਉਹਨੂੰ ਸਵਾਬ ਪਹੁੰਚਾਉਂਦੇ ਰਹਿਣ। ਤੇ ਬਾਅਦ ਅਜ਼ ਮਰਗ ਇਨਸਾਨ ਜਿਹੜਾ ਇਕਲੌਤਾ ਤੇ ਕੱਲਾ ਹੋ ਜਾਂਦਾ ਹੈ ਤੇ ਜਿਸ ਕਸਮ ਪੁਰਸੀ ਦੇ ਨਾਲ ਦੋ ਚਾਰ ਹੋ ਜਾਂਦਾ ਹੈ, ਉਹਦਾ ਨਕਸ਼ਾ ਉਲੀਕਿਆ ਹੈ ਇਸ ਸ਼ੇਰ ਦੇ ਵਿੱਚ, ਜਿਹੜਾ ਸਾਨੂੰ ਜਨਾਬ ਸ਼ਾਹਿਦ ਇਜਾਜ਼ ਹੋਰਾਂ ਨੇ ਭਿਜਵਾਇਆ ਸੀ। ਪਿਆਰਿਓ, ਆਓ ਹੁਣ ਚੱਲੀਏ ਤੁਹਾਨੂੰ ਨਾਲ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਕੋਲੇ ਤੇ ਬਾਕੀ ਗੱਲਾਂ ਬਾਤਾਂ ਉੱਥੇ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ओ चल मेले नू चली तेरी मां बोली ਏ ਬੀਬਾ, ਕੱਖਾਂ ਵਾਂਗ ਨਾ ਰੋਲ ਪੰਜਾਬੀ, ਪੜ ਪੰਜਾਬੀ, ਲਿਖ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ। ਪੰਜਾਬੀ ਮਿੱਠਿਓ, ਦੇਸ਼ ਪੰਜਾਬ ਦੇ ਸਾਰੇ ਰੰਗ ਵੇਖਣ ਵਾਸਤੇ ਹੁਣੇ ਹੀ ਮੇਲਾ ਨਿਊਜ਼ ਟੀਵੀ ਸਬਸਕ੍ਰਾਈਬ ਕਰੋ ਤੇ ਫਿਰ ਵੇਖੋ ਮੇਲਾ। ਚੱਟ ਵੇ ਚੱਲ ਮੇਲੇ ਨੂੰ ਚਲੀਏ, ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ। अस्सलाम वालेकुम जनाबे अली। जी वालेकुम सलाम डॉक्टर साहब, खैरियां हो जी, की हाल चाल है जनाब? ਅੱਲਾਹ ਪਾਕ ਦਾ ਇਹਸਾਨ ਜਨਾਬ, ਤੁਹਾਡੀਆਂ ਦੁਆਵਾਂ ਬਾਜਵਾ ਸਾਹਿਬ। जी जी ਬਾਜਵਾ ਸਾਹਿਬ, ਅੱਜ ਸਾਡਾ ਸਭ ਤੋਂ ਪਹਿਲਾ ਜਿਹੜਾ ਅਖਾਨ ਤੁਹਾਡੀ ਖਿਦਮਤ ਹੈ ਜੀ ਮੈਂ ਪੇਸ਼ ਕਰਨ ਲੱਗਾ, जी जी ਇਹ ਬੈਲਜੀਅਮ ਤੋਂ ਸਾਡੇ ਵੀਰ ਨੇ, ਚਨਿਓੜ ਦੇ ਪਿੱਛੋਂ ਰਹਿਣ ਵਾਲੇ ਨੇ, जी 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 ਫਰੀਦ ਯੂਸਫ ਸਾਹਿਬ। जी 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 ਇਹ ਉਹਨਾਂ ਜਨਾਬ ਅਖਾਨ ਭਿਜਵਾਇਆ ਹੈ। ਧੀਏ हाँ ਏਡਾ ਅੰਨ ਪਕਾ, ਨਾ ਹੋਵੇ ਬਿਆ ਤੇ ਨਾ ਤਰਕਾ। ਹਾਂਜੀ, ਇਹਦੇ ਚ ਮੱਤ ਦਿੱਤੀ ਗਈ ਹੈ ਕਿ ਜਿਹੜੀਆਂ ਸੁਚੱਜੀਆਂ ਮਾਵਾਂ ਨੇ ਨਾ, ਜੀ ਉਹ ਜ਼ਿੰਦਗੀ ਦੇ ਇੱਕ ਇੱਕ ਅੰਗ ਦੀ ਮੱਤ ਆਪਣੀਆਂ ਧੀਆਂ ਨੂੰ ਦੇ ਦਿੰਦੀਆਂ ਨੇ ਵਾਹ ਵਾਹ ਕਿ ਜ਼ਿੰਦਗੀ ਦੇ ਵਿੱਚ ਜਿਹੜੇ ਵੀ ਕੰਮ ਕਰਨੇ ਨੇ ਉਹਨਾਂ ਨੂੰ ਕਿੱਡੇ ਸੁਚੱਜ ਤੇ ਕਿੱਡੇ ਸਿਆਣਪ ਤੇ ਸੁਘੜਪੁਣੇ ਨਾਲ ਕਰਨਾ ਹੈ। ਵਾਹ ਵਾਹ। ਵੇਖੋ ਨਾ, ਬਹੁਤਾ ਆਟਾ ਗੁੰਨ ਕੇ ਜਾਂ ਜਿੰਨੇ ਜੀ ਨੇ ਜਿੰਨੀ ਉਹ ਰੋਟੀ ਖਾਂਦੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਧੀਆਂ ਨੂੰ ਵੀ ਪਤਾ ਹੈ, ਮਾਂ ਨੂੰ ਵੀ ਪਤਾ ਹੈ, ਪੁੱਤਰਾਂ ਨੂੰ ਵੀ। ਜੀ ਤੇ ਓਨੀਆਂ ਰੋਟੀਆਂ ਪਕਾਓ, ਓਨੀ ਕੁ ਪਕਾਓ ਜਿਹੜੀ ਜ਼ਾਇਆ ਨਾ ਹੋਵੇ। ਹਾਂਜੀ, ਮਤਲਬ ਚਲੋ ਇੱਕ ਅੱਧੀ ਕੁੱਤੇ ਛੁੱਤੇ ਵਾਸਤੇ ਜਾਂ ਕਿਸੇ ਫਕੀਰ ਵਾਸਤੇ ਤੁਸੀਂ ਇੱਕ ਅੱਧੀ ਵੱਧ ਪਕਾ ਲਓ, ਜੀ ਤੇ ਜੇ 10-15 ਪਕਾ ਕੇ ਵੱਧ ਰੱਖ ਛੜੋ, ਸੁੱਕ ਜਾਣਗੀਆਂ ਤੇ ਉਹ ਆਕੜ ਜਾਣਗੀਆਂ, ਉਹਨਾਂ ਦਾ ਫਾਇਦਾ ਕੋਈ ਨਹੀਂ। ਹਾਂਜੀ ਉਹ ਅਨਾਜ ਜ਼ਾਇਆ ਕਰਨ ਦੇ ਬਰਾਬਰ। ਜੀ ਇਸ ਅਖਾਣ 'ਚ ਮੱਤ ਦਿੱਤੀ ਗਈ ਹੈ ਵੀ ਧੀਏ ਆਪਣੇ ਕੰਮਾਂ ਨੂੰ ਸਿਆਣਪ ਨਾਲ ਸੁਚੱਜ ਨਾਲ ਕਰ, ਜਿਹੜਾ ਵੀ ਸੁਘੜ ਤਰੀਕੇ ਨਾਲ, ਤਾਂ ਕਿ ਵੇਖੋ ਨਾ ਘਰ ਦੇ ਵਿੱਚ ਫਜ਼ੂਲ ਖਰਚੀ ਵੀ ਤੇ ਗੁਨਾਹ ਹੈ। ਬਹੁਤ ਬਹੁਤ ਹਾਂਜੀ। ਜ਼ਿਆਦਾ ਜੀ। ਉਹਦੇ ਨਾਲ ਇੱਕ ਤੇ ਪੈਸਿਆਂ ਦਾ ਨੁਕਸਾਨ ਹੁੰਦਾ ਹੈ, ਅਨਾਜ ਦਾ ਵੀ ਨੁਕਸਾਨ ਹੋਇਆ। ਨਾ ਧੀ ਦੇ ਕੰਮ ਨਾ ਪੁੱਤਰ ਦੇ ਕੰਮ, ਉਹ ਜਿਹੜੀਆਂ ਸੁੱਕੀਆਂ ਰੋਟੀਆਂ ਨੇ ਉਹ ਕਿਸ ਕੰਮ ਆਉਣਗੀਆਂ? ਬੜੀ ਭਾਰੀ ਤੇ ਤੁਸੀਂ ਉਹ ਕਿਸੇ ਨੂੰ ਵੇਚ ਲੋਗੇ, ਹਾਂ ਉਹ 2-3 ਰੁਪਏ ਦੇ ਜਾਣਗੇ ਤੁਹਾਨੂੰ, ਜਾਂ ਕੋਈ ਪਤੀਸਾ ਦੇ ਜਾਂ ਮਰੂੰਡਾ ਦੇ ਜਾਣਗੇ, ਜੀ ਉਹਦਾ ਕੋਈ ਫਾਇਦਾ ਨਹੀਂ। ਐਵੇਂ ਅੰਨ ਨੂੰ ਵੰਜਾਣ ਵਾਲੀ ਗੱਲ ਹੈ। ਜੀ ਜੀ ਇਸ ਵਾਸਤੇ ਸੁਘੜ ਧੀ ਉਹ ਹੈ ਜਿਹੜੀ ਸਿਆਣੀ ਪੁੱਛ ਲਵੇ ਕਿ ਮਾਂ ਦੇ ਕੋਲੋਂ ਗੱਲ ਤੇ ਪੁੱਛੇ ਵੀ ਮਾਂ ਜੀ ਮੈਂ ਕਿੰਨੀਆਂ ਕੁ ਰੋਟੀਆਂ ਦਾ ਆਟਾ ਗੁੰਨਾ, ਹਾਂਜੀ, ਜਾਂ ਕਿੰਨੀ ਕੁ ਹਾਂਡੀ ਪਕਾਣੀ ਹੈ ਜਿਹੜੀ ਮਤਲਬ ਸਾਰੇ ਜੀਆਂ 'ਚ ਪੂਰੀ ਆ ਜਾਏ। ਜੀ ਜੀ ਹਾਂਜੀ, ਤਾਂ ਇਹਦੇ 'ਚ ਇਹ ਮੱਤ ਦਿੱਤੀ ਗਈ ਹੈ ਕਿ ਧੀਆਂ ਉਹ ਹੀ ਸਿਆਣੀਆਂ ਹੁੰਦੀਆਂ ਨੇ ਜਿਹੜੀਆਂ ਮਾਵਾਂ ਕੋ ਪੁੱਛ ਕੇ ਵੀ ਜੋ ਵੀ ਘਰ ਦਾ ਕੰਮ ਕਰਨਾ ਹੈ, ਜੋ ਵੀ ਖਾਣ ਪਕਾਣ ਕਰਨਾ, ਉਹ ਪੁੱਛ ਕੇ ਵੀ ਜੀ ਕਿੰਨਾ ਕੁ ਕਰੀਏ ਜਿਹੜਾ ਜ਼ਾਇਆ ਨਾ ਹੋਵੇ। ਵਾਹ ਹਾਂਜੀ, ਥੋੜੇ ਵੀ ਨਾ ਤੇ ਪੂਰਾ ਆ ਜਾਏ, ਤੇ ਮਤਲਬ ਇਹ ਕਿ ਵੱਧ ਜ਼ਾਇਆ ਨਾ ਵੀ ਜਾਏ, ਨਾ। ਚੋਖਾ ਵੱਧ ਨਾ ਜਾਏ, ਜਿਹੜਾ ਜ਼ਾਇਆ ਨਾ ਜਾਏ। ਹਾਂਜੀ, ਜੀ ਹਾਂਜੀ। ਲੋ ਜੀ ਪਿਆਰਿਓ, ਸਾਡੇ ਵੀਰ ਫਰੀਦ ਯੂਸਫ ਸਾਹਿਬ ਨੇ ਜਿਹੜਾ ਬੈਲਜੀਅਮ ਤੋਂ ਸਾਨੂੰ ਅਖਾਨ ਭੇਜਿਆ ਹੈ, ਬਾਜਵਾ ਸਾਹਿਬ ਦੱਸਿਆ ਕਿ ਇਹ ਬੜਾ ਕਸੀਰੁਲ ਮੁਤਾਲਬ ਅਖਾਨ ਹੈ, ਇਹਦੇ ਬਹੁਤ ਸਾਰੇ ਮਤਲਬ ਨਿਕਲਦੇ ਨੇ। ਵੇਖੋ ਨਾ, ਇੱਕ ਤੇ
ਆਪਣੀਆਂ ਧੀਆਂ ਨੂੰ ਮਾਵਾਂ ਜਿਵੇਂ ਸੁਘੜ ਤੇ ਸਿਆਣਾ ਬਣਾਉਂਦੀਆਂ ਨੇ, ਇੱਕ ਉਹ ਝਲਕਾਰਾ ਸਾਨੂੰ ਇਸ ਅਖਾਣ ਦੇ ਵਿੱਚ ਪਿਆ ਦਿਸਦਾ ਹੈ ਵੀ ਮਾਂ ਆਪਣੀ ਧੀ ਨੂੰ ਵੀ ਸਮਝਾਉਂਦੀ ਹੈ ਵੀ ਧੀਏ ਉਹਨਾਂ ਅੰਨ ਪਕਾ, ਨਾ ਹੋਵੇ ਬਿਹਾ ਤੇ ਨਾ ਤਰਕਾ। ਯਾਨੀ ਕਿ ਬੱਚੀਏ ਧੀਏ ਭੈਣੇ ਇੰਨਾ ਕੁ ਘਰ ਦੇ ਵਿੱਚ ਆਟਾ ਗੁੰਨ ਜਾਂ ਇੰਨਾ ਕੁ ਖਾਣਾ ਪਕਾ ਜਿਹੜਾ ਇੱਕ ਤੇ ਬਸ ਹੀ ਨਾ ਹੋਵੇ, ਪਿਆ ਪਿਆ ਸਟੇਲ ਹੋ ਜਾਂਦਾ ਨਾ ਜੀ, ਉਹਨੇ ਬਸ ਹੀ ਹੋਣਾ। ਦੂਸਰਾ, ਬਾਸੀ ਤੋਂ ਬਾਅਦ ਅਗਲਾ ਦਰਜਾ ਕਿ ਉਹ ਤਰਕ ਜਾਏਗਾ, ਯਾਨੀ ਖਰਾਬ ਹੋ ਜਾਏਗਾ, ਫਿਰ ਉਹ ਖਾਣ ਦੇ ਕਾਬਲ ਹੀ ਨਹੀਂ ਰਹੇਗਾ, ਬੈਕਟੀਰੀਆ ਵਿੱਚ ਪੈ ਜਾਏਗਾ, ਫਿਰ ਖਾ ਕੇ ਤੇ ਫਿਰ ਡਾਇਰੀਆ ਹੋ ਜਾਏਗਾ, ਕੋਈ ਹੋਰ 100 ਬਿਮਾਰੀ ਪੇਟ ਦੀ ਲੱਗ ਜਾਏਗੀ। ਤੇ ਜਿਹੜਾ ਖਰਾਬ ਖਾਣਾ ਹੋ ਗਿਆ ਹੋਵੇ ਨਾ ਜੀ, ਯਾਨੀ ਇੱਕ ਤੇ ਬਾਸੀ ਹੁੰਦਾ ਨਾ ਥੋੜਾ ਬਹੁਤਾ, ਜਿਵੇਂ ਬਾਜਵਾ ਸਾਹਿਬ ਦੱਸਿਆ ਕਿ ਰੋਟੀਆਂ ਆਕੜ ਜਾਂਦੀਆਂ ਨੇ, ਤਾਜ਼ੀ ਜਿਹੜੀ ਹੈ ਉਹ ਫਰੈਸ਼ਨੈਸ ਉਹਨਾਂ 'ਚ ਨਹੀਂ ਰਹਿੰਦੀ, ਪਈਆਂ ਰਹਿਣ ਤੇ ਆਕੜ ਜਾਂਦੀਆਂ ਨੇ, ਲੇਕਿਨ ਖਾਣ ਦੇ ਕਾਬਲ ਤੇ ਹੁੰਦੀਆਂ ਨੇ ਬਾਸੀ ਹੋਣ ਦੇ ਬਾਵਜੂਦ। ਤੇ ਫਿਰ ਇੱਕ ਐਸਾ ਵੀ ਹੁੰਦਾ ਹੈ ਕਿ ਜ਼ਿਆਦਾ ਦੇਰ ਹੋਰ ਲੰਘ ਜਾਏ, ਤੇ ਜਿਵੇਂ ਅੱਜ ਕੱਲ੍ਹ ਗਰਮੀ ਦਾ ਮੌਸਮ ਹੈ ਤੇ ਤਰਕ ਜਾਣ ਦਾ ਮਤਲਬ ਹੈ ਪੰਜਾਬੀ 'ਚ ਕਿ ਉਹ ਖਰਾਬ ਹੀ ਫਿਰ ਹੋ ਜਾਂਦਾ ਹੈ, ਇਸਤੇਮਾਲ ਕਰਨ ਦੇ ਖਾਣ ਦੇ ਕਾਬਲ ਹੀ ਨਹੀਂ ਰਹਿੰਦਾ, ਤੇ ਫਜ਼ੂਲ ਖਰਚੀ ਹੋਈ। ਵੇਖੋ ਨਾ ਜੀ, ਬਾਜਵਾ ਸਾਹਿਬ ਦੱਸਿਆ ਕਿ ਫਿਰ ਕੀ ਫਾਇਦਾ ਹੋਇਆ, ਉਹ ਕਿੱਥੇ ਸੁੱਟਿਆ ਜਾਏਗਾ ਅਗਰ ਉਹੀ ਅਨਾਜ ਅਸੀਂ ਕੋਈ ਛਾਣ ਟੁੱਕਰ ਲੈਣ ਵਾਲੇ ਵੀ ਬਾਹਰ ਗਲੀ 'ਚ ਆਵਾਜ਼ ਲਾਉਂਦੇ ਨੇ ਕਿ ਭੈਣਾਂ ਛਾਣ ਟੁੱਕਰ ਵੇਚ ਲਓ, ਜੇ ਅਸੀਂ ਉਹਨਾਂ ਅੱਗੇ ਵੀ ਵੇਚਾਂਗੇ ਤੇ ਪਿਆਰਿਓ ਤੇ ਉਹ ਤੇ ਬਿਲਕੁਲ 2-3 ਰੁਪਏ ਦੀ 4 ਰੁਪਏ ਦੀਆਂ ਉਹ 5-7 ਰੋਟੀਆਂ ਲੈ ਜਾਣਗੇ ਸਾਡੇ ਕੋਲੋਂ, ਸੁੱਕੀਆਂ ਹੋਈਆਂ ਬਈਆਂ ਹੋਈਆਂ। ਜਦੋਂ ਕਿ ਬਾਜ਼ਾਰ ਜਾ ਕੇ ਅੱਜ ਕੱਲ੍ਹ ਰੋਟੀ ਲਈਏ ਤੇ 40 ਰੁਪਏ ਦੀ ਇੱਕ ਰੋਟੀ ਵੀ ਮਿਲਦੀ ਹੈ, ਤੇ ਕਿੰਨੀ ਫਜ਼ੂਲ ਖਰਚੀ ਹੋਈ। ਦੂਸਰਾ, ਧੀ ਭੈਣ ਨੇ ਕੱਲ ਨੂੰ ਵਿਆਹ ਕੇ ਕਿਸੇ ਹੋਰ ਘਰ ਜਾਣਾ ਹੁੰਦਾ, ਅਗਲੇ ਵੀ ਫਿਰ ਮਿਹਣੇ ਮਾਰਦੇ ਨੇ ਕਿ ਤੈਨੂੰ ਮਾਂ ਨੇ ਚੱਜ ਨਹੀਂ ਸੀ ਦਿੱਤਾ ਵੀ ਜੀ ਅਸੀਂ ਕਿੰਨੇ ਆ, ਉਹਨਾਂ ਦੇ ਹਿਸਾਬ ਨਾਲ ਖਾਣਾ ਪਕਾ। ਤੀਸਰਾ, ਸਾਡੇ ਪਿਆਰੇ ਨਬੀ ਪਾਕ ਫਰਮਾਇਆ, ਸਾਡੇ ਦੀਨ ਵਿੱਚ ਵੀ ਇਹ ਬਾਜਵਾ ਸਾਹਿਬ ਵੀ ਦੱਸਿਆ ਕਿ ਫਜ਼ੂਲ ਖਰਚੀ ਵੀ ਤੇ ਗੁਨਾਹ ਹੈ ਨਾ। ਸਾਨੂੰ ਹੁਕਮ ਦਿੱਤਾ ਗਿਆ ਕਿ ਵਲਾ ਤਸਰਫੂ, ਇਸਰਾਫ ਨਾ ਕਰੋ। ਫਜ਼ੂਲ ਖਰਚੀ ਕਰਨ ਦਾ ਕੀ ਫਾਇਦਾ? ਜਾਂ ਤੇ ਤੁਹਾਡਾ ਪਕਾਇਆ ਹੋਇਆ ਅੰਨ ਕਿਸੇ ਦੇ ਮੂੰਹ ਪੈ ਜਾਏ, ਕੋਈ ਆਂਢੀ ਗੁਆਂਢੀ ਅਜਿਹਾ ਹੋਵੇ, ਗਰੀਬ ਹੋਵੇ, ਯਤੀਮ, ਕੋਈ ਬੇਵਾ ਔਰਤ, ਜਾਂ ਤੇ ਪਕਾ ਕੇ ਉਹਨੂੰ ਘੱਲੋ, ਤੁਹਾਡਾ ਫੇਰ ਵੀ ਦੀਨ ਵੀ ਸੌਰ ਗਿਆ, ਦੁਨੀਆ ਵੀ ਸੌਰ ਗਈ। ਤੇ ਜੇ ਤੁਸੀਂ ਉਹਨੂੰ ਵਿਆਹ ਕਰਕੇ ਤਰਕਾ ਕੇ ਤੇ ਬਾਹਰ ਸੱਟਣਾ, ਜਾਂ ਤੁਸੀਂ ਉਹਨੂੰ ਛਾਣ ਟੁੱਕਰ ਵਾਲੇ ਨੂੰ ਦੇਣਾ, ਤੇ ਫਿਰ ਤੇ ਤੁਸੀਂ ਨਾ ਸਿਰਫ ਆਪਣਾ, ਤੁਹਾਡੀ ਜਿਹੜੀ ਹੈ ਨਾ ਜੀ ਉਹ ਬੇਅਕਲੀ ਸਾਹਮਣੇ ਆਵੇਗੀ, ਔਰ ਪਤਾ ਲੱਗ ਜਾਏਗਾ ਕਿ ਤੁਹਾਨੂੰ ਕੋਈ ਤਮੀਜ਼ ਹੀ ਨਹੀਂ ਹੈਗੀ ਘਰ 'ਚ ਕੰਮ ਸ਼ਮ ਕਰਨ ਦੀ। ਇਹ ਸਿਖਾਉਣ ਵਿੱਚ ਸਾਨੂੰ ਇਹ ਸਾਰੀਆਂ ਚੀਜ਼ਾਂ ਸਿਖਾਈਆਂ ਗਈਆਂ ਨੇ ਕਿ ਇਸਰਾਫ ਤੋਂ ਵੀ ਬਚੋ, ਔਰ ਦੂਸਰਾ ਘਰਦਾਰੀ ਇਸ ਤਰ੍ਹਾਂ ਕਰੋ ਕਿ ਲਾਇਕ ਸਤਾਇਸ਼ ਹੋਏ, ਜਿਹੜਾ ਵੇਖੇ ਸਰਾਏ ਤੁਹਾਡੇ ਕੰਮ ਕਾਜ ਨੂੰ, ਆਖੇ ਵੀ ਧੀ ਬੜੀ ਸੁਘੜ ਹੈ, ਬੜੀ ਸਿੱਖਿਆਕਾਰ ਹੈ। ਬਾਜਵਾ ਸਾਹਿਬ ਸਾਡੇ ਇੱਕ ਬੜੇ ਹੀ ਪਿਆਰੇ ਦੋਸਤ ਨੇ, ਸਾਡੇ ਪਰਮਾਨੈਂਟ ਵਿਊਅਰ ਨੇ, ਅਮਰੀਕਾ 'ਚ ਵਸਦੇ ਨੇ, ਇਫਤਖਾਰ ਚੌਧਰੀ ਸਾਹਿਬ ਜੀ ਜੀ ਜੀ, ਉਹਨਾਂ ਜਨਾਬ ਇੱਕ ਲਫ਼ਜ਼ ਭੇਜਿਆ ਵੀ ਪਤਿਆਣਾ ਦਾ ਕੀ ਮਤਲਬ ਹੁੰਦਾ ਹੈ? ਪਤਿਆਵਣ, ਪਤਿਆਵਣ ਲਫ਼ਜ਼ ਦਾ ਮਸਦਰ ਹੈ, ਤੇ ਪਤਿਆਵਣ ਦਾ ਮਤਲਬ ਹੁੰਦਾ ਕਿਸੇ ਨੂੰ ਝੂਠੀ ਤਸੱਲੀ ਦੇ ਕੇ ਨਾ, ਐਵੇਂ ਹੀ ਮਤਲਬ ਇਹ ਕਿ ਕੋਈ ਬੰਦਾ ਤੁਹਾਡੇ ਕੋਲ ਕੋਈ ਗਰਜ਼ੀ ਆਇਆ ਤੇ ਉਹਨੇ ਮਤਲਬ ਇਹ ਹੈ ਕਿ ਉਹਨੂੰ ਦਿੱਤਾ ਲਿਆ ਤੇ ਕੱਖ ਨਹੀਂ, ਤੇ ਉਂਝ ਹੀ ਪਈ ਉਹਦੇ ਨਾਲ ਦਿਲ ਜੋਈ ਸੁੱਕੀ ਪਈ ਕਰਨੀ, ਤੇ ਯਾਰ ਮੈਂ ਉਹ ਫਲਾਣੇ ਕੋਲ ਲੈਣੇ ਹਣੀ, ਉਹ ਮੈਨੂੰ ਲੱਭ ਜਾਂਦੇ ਨੇ ਤੇ ਮੈਂ ਫਿਰ ਤੈਨੂੰ ਦਿਆਂਗਾ, ਤੇ ਉਹਨੂੰ ਨਾ ਇਸ ਤਰ੍ਹਾਂ ਹੀ ਝੂਠ ਛੱਚ ਮਾਰ ਕੇ ਤੇ ਉਹਨੂੰ ਨਾ ਤੁਸੀਂ ਸਮਝੋ ਕਿ ਬੂਹੇ ਤੋਂ ਉਠਾਉਣਾ ਤੇ ਦੇਣੀ ਝੂਠੀ ਤਸੱਲੀ। ਹਾਂਜੀ, ਨੀਅਤ ਆਪਣੀ ਠੀਕ ਨਾ ਹੋਣੀ, ਅਗਲੇ ਦਾ ਵੀ ਵੇਲਾ ਵੰਜਾਣਾ ਪਿਓ, ਕਿਸੇ ਹੋਰ ਕੋਈ ਜਾ ਕੇ ਆਪਣੀ ਗਰਜ ਪੂਰੀ ਕਰੇ, ਉਹਦੇ ਜੋਗਾ ਵੀ ਨਾ ਛੱਡਣਾ, ਫੇਰ ਲਾਰਾ ਲਾ ਛੱਡਣਾ ਕਿ ਜੀ ਮੈਂ ਤੈਨੂੰ ਫਲਾਣੇ ਦਿਨ ਆਵੀਂ ਯਾਰ, ਮੈਂ ਫੇਰ ਵੇਖਾਂਗਾ ਜੇ ਕੋ, ਉਹ ਫੇਰ ਜਾਣਾ ਤੇ ਉਹਨੇ ਫੇਰ ਇਸ ਤਰ੍ਹਾਂ ਹੀ ਕਰਨਾ। ਤੋ ਇਸ ਤਰ੍ਹਾਂ ਦੇ ਲੋਕਾਂ ਨੂੰ ਆਉਂਦੇ ਨੇ ਪਤਿਆਣਾ ਨਹੀਂ ਕਿਸੇ ਨੂੰ ਚਾਹੀਦਾ। ਜੋ ਕਿਸੇ ਨੂੰ ਵੇਖੋ ਨਾ, ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੋ ਤੇ ਕਰ ਦਿਓ, ਨਹੀਂ ਤੇ ਉਹਨੂੰ ਮਤਲਬ ਇਹ ਜਵਾਬ ਦੇ ਦਿਓ ਤਾਂ ਕਿ ਉਹਦਾ ਵੇਲਾ ਤੇ ਨਾ ਮਤਲਬ ਜ਼ਾਇਆ ਹੋਵੇ। ਹਾਂ ਜੀ, ਲਓ ਜੀ ਚੋਰ ਸਾਹਿਬ, ਇਹਦਾ ਮਤਲਬ ਦੱਸਿਆ ਬਾਜਵਾ ਸਾਹਿਬ ਨੇ ਵੀ ਐਵੇਂ ਝੂਠ ਮੂਠ ਕਿਸੇ ਨੂੰ ਪਰਚਾਉਂਦਿਆਂ ਰਹਿਣਾ, ਪਤਿਆਣਾ ਉਹਨੂੰ, ਯਾਨੀ ਗੱਲ ਵਾਸ਼ਗਾਫ ਵਾਜ਼ੇ ਗੱਲ ਨਾ ਕਿਸੇ ਨਾਲ ਕਰਨੀ, ਧੋਖੇ 'ਚ ਰੱਖਣਾ ਕਿਸੇ ਨੂੰ, ਜਿਵੇਂ ਆਖਦੇ ਨੇ ਫਲਰਟ ਕਰਨਾ, ਔਰ ਉਹਨੂੰ ਐਵੇਂ ਪਰਚਾਉਂਦਿਆਂ ਰਹਿਣਾ, ਉਹਦੇ ਨਾਲ
ਆਪਣੇ ਦਿਲ ਦੀ ਅਸਲ ਗੱਲ ਵਾਜ਼ੇ ਨਾ ਕਰ। ਬਾਜਵਾ ਸਾਹਿਬ ਚੌਧਰੀ ਇਫਤਖਾਰ ਸਾਹਿਬ ਨਹੀਂ, ਅਖਾਣ ਵੀ ਇੱਕ ਭੇਜਿਆ ਹੂੰ ਭਈ ਕੁੱਕੜ ਖੇ ਉਡਾਈ ਹੂੰ ਤੇ ਆਪਣੇ ਹੀ ਸਿਰ 'ਚ ਪਾਈ। ਹਾਂਜੀ, ਇਹਦੇ ਹੀ ਦੱਸਿਆ ਗਿਆ ਕਿ ਜਿਹੜੇ ਲੋਕ ਹੁੰਦੇ ਨੇ ਨਾ, ਮਤਲਬ ਇਹ ਕਿ ਹਰ ਵੇਲੇ ਲੋਕਾਂ ਦੇ ਝੂਠੇ ਇਲਜ਼ਾਮ ਲਾ ਕੇ ਤੇ ਲੋਕਾਂ ਦੀ ਨਿੰਦਿਆ, ਕਿਸੇ ਦੀ ਮਤਲਬ ਐਵੇਂ ਉਹਦੀ ਹੇਠੀ ਕਰਦਿਆਂ ਰਹਿਣਾ, ਉਹਦੀ ਇਨਸਲਟ ਕਰਦਿਆਂ ਰਹਿਣਾ, ਹਾਂ ਉਹਦੇ ਤੇ ਕੋਈ ਝੂਠਾ ਹੀ ਲੰਘਦਿਆਂ ਐਵੇਂ ਇਲਜ਼ਾਮ ਲਾ ਦੇਣਾ। ਹਾਂ ਉਹਦੀ ਮਿਸਾਲ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਕੁੱਕੜ ਵੇਖਿਆ ਨਾ, ਜਿੱਥੇ ਕਿਤੇ ਇਕੱਠਾ ਹੋਵੇਗਾ ਤੇ ਆ ਕੁੱਕੜੀਆਂ ਉਹਦੇ 'ਚ ਬਹਿ ਕੇ ਤੇ ਉਹ ਨਾ ਉਹ ਪਰ ਇਸ ਤਰ੍ਹਾਂ ਉਹ ਹਿਲਾਣਗੀਆਂ ਤੇ ਉਹ ਉੱਡ ਕੇ ਤੇ ਸਾਰੀ ਤੇ ਉਹਨਾਂ ਦੇ ਸਿਰ 'ਚ ਪੈਂਦੀ ਹੁੰਦੀ। ਹਾਂ ਤੇ ਇਸ ਅਖਾਣ 'ਚ ਦੱਸਿਆ ਗਿਆ ਕਿ ਤੁਸੀਂ ਅਗਰ ਇਸ ਤਰ੍ਹਾਂ ਦੀ ਕੋਈ ਹਰਕਤ ਕਰੋਗੇ, ਕਿਸੇ ਦੇ ਝੂਠਾ ਇਲਜ਼ਾਮ ਲਾ ਕੇ ਤੇ ਮਤਲਬ ਵੇਖੋ ਨਾ, ਅੱਲਾ ਦਾ ਤੇ ਹੁਕਮ ਹੈ ਕਿ ਅੱਲਾ ਸਤਾਰੋ ਲਯੂਬ ਹੈ ਕਿ ਉਹ ਲੋਕਾਂ ਦੇ ਐਬ ਛੁਪਾਉਂਦਾ ਹੈ। ਅਗਰ ਤੁਹਾਨੂੰ ਕਿਸੇ 'ਚ ਐਬ ਨਜ਼ਰ ਵੀ ਆਉਂਦਾ ਹੈ ਤੇ ਤੁਹਾਨੂੰ ਹੁਕਮ ਹੈ ਕਿ ਤੁਸੀਂ ਉਹਦੇ ਤੇ ਉਹਦੇ ਮੂੰਹ ਤੇ ਵੀ ਨਾ ਉਹਨੂੰ ਦੱਸੋ ਤੇ ਉਹਦੀ ਐਬ ਜੋਈ ਨਾ ਕਰੋ, ਉਹਨੂੰ ਛੁਪਾਓ। ਹਾਂਜੀ, ਉਹਦੇ ਵਾਸਤੇ ਕਿਉਂਕਿ ਜੋ ਕੰਮ ਅੱਲਾ ਕਰਦਾ, ਸਾਨੂੰ ਵੀ ਤੇ ਮਤਲਬ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਦੇ ਹੁਕਮਾਂ ਦੀ ਪਾਲਣਾ ਕੀਤੀ ਜਾਏ। ਵਾਹ ਵਾਹ। ਅੱਛਾ, ਤੇ ਤੁਸੀਂ ਮਤਲਬ ਇਹ ਕਿ ਬਜਾਏ ਸੇ ਕਿ ਉਹਨੂੰ ਛੱਜ 'ਚ ਪਾ ਕੇ ਛੱਟਣਾ ਸ਼ੁਰੂ ਕਰ ਦਿਓ। ਹਾਂਜੀ, ਔਰ ਜੇ ਛੱਜ 'ਚ ਪਾ ਕੇ ਛੱਟੋਗੇ ਤਾਂ ਉਹ ਇਕੱਠਾ ਉੱਡੇਗਾ, ਉਹ ਫਿਰ ਜ਼ਾਹਰ ਉਹ ਛੱਟਣ ਵਾਲੇ ਆਪਣੇ ਸਿਰ 'ਚ ਵੀ ਪੈਂਦਾ ਹੈ। ਹਾਂ ਹਾਂਜੀ, ਅਖੀਰ ਲੋਕੀ ਜਿਹੜੇ ਨੇ ਨਾ, ਜਿਹੜੇ ਇਸ ਤਰ੍ਹਾਂ ਦੇ ਝੂਠ ਗੰਢਣ ਵਾਲੇ, ਉਹ ਲੋਕ ਅਖੀਰ ਬਦਨਾਮ ਹੁੰਦੇ ਨੇ ਤੇ ਬਿਜ਼ਤ ਵੀ ਹੁੰਦੇ ਨੇ। ਤੇ ਵਾਹ। ਲੋਕੀ ਆਂਦੇ ਨੇ ਯਾਰ ਇਹ ਤੇ ਬੰਦਾ ਬੇਤਬਾਰਾ ਜਿਹਾ ਐਵੇਂ ਝੂਠਾ ਹੈ, ਲੋਕਾਂ ਨੂੰ ਚੰਗਿਆਂ ਭਲਿਆਂ ਸ਼ਰੀਫਾਂ ਨੂੰ ਨੌਲਦਾ ਰਹਿੰਦਾ ਜਾਣ ਬੁੱਝ ਕੇ ਕੋਲੋਂ ਬਣਾ ਕੇ। ਅਖੀਰ ਫਿਰ ਲੋਕੀ ਉਹਦੀ ਗੱਲ ਦਾ ਇਤਬਾਰ ਕਰਨਾ ਛੱਡ ਜਾਂਦੇ ਨੇ। ਹਾਂਜੀ ਸਾਹਿਬੋ, ਚੌਧਰੀ ਇਫਤਖਾਰ ਸਾਹਿਬ ਨੇ ਇੱਕ ਬੜਾ ਸੋਹਣਾ ਪੰਜਾਬੀ ਦਾ ਲਫ਼ਜ਼ ਭੇਜਿਆ ਸੀ ਤੇ ਨਾਲ ਹੀ ਇੱਕ ਅਖਾਣ ਵੀ ਬੜਾ ਕੰਮ ਦਾ ਸਾਨੂੰ ਭਿਜਵਾਇਆ ਸੀ ਵੀ ਕੁੱਕੜ ਖੇ ਉਡਾਈ ਤੇ ਆਪਣੇ ਹੀ ਸਿਰ 'ਚ ਪਾਈ। ਪਿਆਰਿਓ, ਕਿਸੇ ਦੇ ਸਿਰ 'ਚ ਖੇ ਪਾਣਾ ਜਿਹੜਾ ਨਾ ਜੀ, ਇਹਦਾ ਮਤਲਬ ਸਾਡੀ ਮਾਂ ਬੋਲੀ ਪੰਜਾਬੀ 'ਚ ਇਹ ਹੀ ਹੁੰਦਾ ਹੈ ਵੀ ਕਿਸੇ ਦੀ ਬੇਇੱਜ਼ਤੀ ਕਰਨਾ, ਬਿਲਖਸੂਸ ਉਹਦੀ ਸ਼ੋਹਰਤ ਨੂੰ ਦਾਗਦਾਰ ਕਰਨਾ, ਉਹਦੀ ਕੰਡ ਪਿੱਛੇ ਉਹਦੀ ਖਾਕ ਉਡਾਣਾ, ਉਹਦੀ ਬੇਇੱਜ਼ਤੀ ਕਰਨਾ, ਉਹਦੇ ਕੋਈ ਐਬ ਜਿਹੜੇ ਨੇ ਨਾ ਜੀ, ਉਹਨਾਂ ਨੂੰ ਤਸ਼ਹੀਰ ਕਰਨੀ, ਉਹਦੇ ਐਬਾਂ ਨੂੰ ਉਛਾਲਣਾ, ਬੇਇੱਜ਼ਤ ਕਿਸੇ ਨੂੰ ਕਰਨਾ, ਖਾਕ ਉਡਾਣਾ, ਇਹ ਹੀ ਹੁੰਦਾ ਵੀ ਸਿਰ 'ਚ ਖੇ ਪਾਣਾ ਹੈ ਜੀ। ਤੇ ਕੁੱਕੜ ਖੇ ਉਡਾਈ ਤੇ ਆਪਣੇ ਹੀ ਸਿਰ 'ਚ ਪਾਈ। ਬਾਜਵਾ ਸਾਹਿਬ ਫਰਮਾਉਂਦੇ ਨੇ, ਅਜਿਹਾ ਬੰਦਾ ਜਿਹੜਾ ਹਰ ਇੱਕ ਦੀ ਬਦਖੋਈ ਕਰਦਾ। ਅਕਸਰ ਬੰਦੇ ਐਸੇ ਹੁੰਦੇ ਨੇ, ਤੁਸੀਂ ਕਦੀ ਉਹਨਾਂ ਦੇ ਮੂੰਹੋਂ ਕਿਸੇ ਦੀ ਤਾਰੀਫ ਨਹੀਂ ਸੁਣੋਗੇ। ਸਾਹਿਬੋ, ਹਰ ਬੰਦਾ ਜਿਹੜਾ ਉਹਦੇ 'ਚ ਸਿਰਫ ਐਬ ਹੀ ਤੇ ਨਹੀਂ ਨਾ ਹੁੰਦੇ, ਲੋਕਾਂ 'ਚ ਖੂਬੀਆਂ ਵੀ ਹੁੰਦੀਆਂ ਨੇ। ਤੇ ਦਾਨਸ਼ਮੰਦ ਆਖਦੇ ਨੇ, ਸਿਆਣੇ ਆਖਦੇ ਨੇ, ਇਲਮੋ ਹਿਕਮਤ ਵਾਲੇ ਆਖਦੇ ਨੇ ਵੀ ਕਿਸੇ ਦੀਆਂ 99 ਬੁਰਾਈਆਂ ਹੋਣ ਨਾ ਤੇ ਉਹਨਾਂ ਵੱਲ ਧਿਆਨ ਨਾ ਕਰੋ। ਉਹਦੇ 'ਚ ਜੇ ਕੋਈ ਇੱਕ ਖੂਬੀ ਹੈ ਨਾ, ਕੋਈ ਇੱਕ ਚੰਗਿਆਈ ਹੈ, ਤੇ ਉਹਦੇ ਤੇ ਨਜ਼ਰ ਰੱਖੋ, ਉਹਦੀ ਤਸ਼ਹੀਰ ਕਰੋ। ਤੁਸੀਂ ਉਹਨੂੰ ਚੰਗਾ ਆਖਣਾ ਸ਼ੁਰੂ ਕਰ ਦਿਓ ਉਹਦੀ ਇੱਕ ਖੂਬੀ ਦੀ ਵਜ੍ਹਾ ਤੋਂ। ਹੋ ਸਕਦਾ ਹੈ ਆਪਣੀ ਤਾਰੀਫ ਸੁਣ ਕੇ, ਆਪਣੀ ਇੱਕ ਭਲਾਈ ਦੀ ਏਡੀ ਜ਼ਿਆਦਾ ਸੋਭਾ ਸੁਣ ਕੇ ਉਹ ਬਾਕੀ ਬੁਰਾਈਆਂ ਵੀ ਛੱਡ ਜਾਏ। ਤੇ ਜੇ ਤੁਸੀਂ ਉਹਨੂੰ ਭੰਡਦੇ ਫਿਰੋਗੇ, ਉਹਦੀਆਂ ਬੁਰਾਈਆਂ ਦਾ ਤਜ਼ਕਰਾ ਕਰੋਗੇ ਹਰ ਮਹਿਫਲ 'ਚ, ਹਰ ਥਾਂ, ਤੇ ਸਾਹਿਬੋ ਸਗੋਂ ਉਹਨੂੰ ਗੁੱਸਾ ਹੀ ਚੜੇਗਾ ਨਾ। ਇੱਕ ਤੇ ਤੁਹਾਡੀ ਆਪਣੀ ਮੁਖਾਲਫਤ ਵਧੀ, ਦੂਜਾ ਉਹ ਹੋਰ ਕੁਰਾਏ ਪੈਂਦਾ ਜਾਏਗਾ। ਉਹ ਆਖੇਗਾ ਜਾ ਫਿਰ ਮੈਂ ਕਰਨਾ ਹੂੰ ਇਹੋ ਜਿਹੇ ਕੰਮ, ਡੱਕ ਸਕਣਾ ਤੇ ਡੱਕ ਲੈ। ਫਿਰ ਉਹਨੂੰ ਡੱਕਣ ਵੀ ਤੁਸੀਂ ਜਾਓਗੇ ਕਿ ਸਿਰਫ ਉਹਦੀ ਬਦਖੋਈ ਤੱਕ ਹੀ ਰਹੋਗੇ। ਇਸ ਵਾਸਤੇ ਸਾਨੂੰ ਕਿਸੇ ਦੀ ਐਬ ਜੋਈ ਨਹੀਂ ਕਰਨੀ ਚਾਹੀਦੀ। ਇਹ ਬੜਾ ਵੱਡਾ ਉਂਝ ਵੀ ਗੁਨਾਹ ਹੈ। ਸੋ ਇਸ ਅਖਾਣ ਵਿੱਚ ਸਾਨੂੰ ਇਹ ਦੱਸਿਆ ਗਿਆ ਹੈ, ਜਿਵੇਂ ਬਾਜਵਾ ਸਾਹਿਬ ਵੀ ਸਾਨੂੰ ਸਮਝਾਇਆ, ਕਿ ਅਜਿਹਾ ਬੰਦਾ ਜਿਹੜਾ ਆਦੀ ਹੁੰਦਾ ਹੈ, ਹਰ ਇੱਕ ਦੀ ਐਬ ਜੋਈ ਦੇ ਵਿੱਚ ਰਹਿੰਦਾ ਹੈ, ਹਰ ਇੱਕ ਦੀ ਉਹ ਬਦਖੋਈ ਕਰਦਾ ਰਹਿੰਦਾ, ਹਰ ਇੱਕ ਦੀ ਤਸ਼ਹੀਰ ਜਿਹੜੀ ਹੈ ਬੁਰਾਈ ਵੱਲੋਂ ਕਰਦਾ, ਉਹਦੀ ਬੁਰਾਈਆਂ ਨੂੰ ਉਛਾਲਦਾ। ਉਹ ਸਿਰਫ ਅਗਲੇ ਦੀ ਬੁਰਾਈ ਨਹੀਂ ਕਰਦਾ, ਅਗਲੇ ਦੀ ਕੋਈ ਸ਼ੋਹਰਤ ਨੂੰ ਦਾਗਦਾਰ ਨਹੀਂ ਕਰਦਾ, ਬਲਕਿ ਉਹਦੀ ਆਪਣੀ ਸ਼ੋਹਰਤ ਜਿਹੜੀ ਹੈ ਨਾ, ਉਹ ਵੀ ਹੌਲੀ ਹੌਲੀ ਇੰਨੀ ਕੁ ਗੰਦੀ ਹੋ ਜਾਂਦੀ ਹੈ ਕਿ ਫਿਰ ਲੋਕੀ ਉਹਦੇ ਤੋਂ ਨਫ਼ਰਤ ਕਰਨ ਲੱਗ ਪੈਂਦੇ ਨੇ। ਤੇ ਉਹ ਖੇ ਜਿਹੜੀ ਉਹ ਲੋਕਾਂ ਦੇ ਸਿਰ 'ਚ ਪਾਣੀ ਚਾਹੁੰਦਾ ਨਾ, ਉਹ ਆਪਣੇ ਸਿਰ 'ਚ ਫਿਰ ਉਹਦੇ 'ਚ ਪੈਂਦੀ ਹੈ, ਔਰ ਉਹ ਬੰਦਾ ਵੀ ਫਿਰ ਜ਼ਲੀਲ ਹੋ ਜਾਂਦਾ ਹੈ, ਔਰ ਉਹਨੂੰ ਕੋਈ ਮੂੰਹ ਨਹੀਂ ਲਾਉਂਦਾ। ਬਾਜਵਾ ਸਾਹਿਬ, ਜੀ ਸਰ। ਡਸਕੇ ਦੇ ਇੱਕ ਇਲਾਕਾ ਹੈ ਗੁਰੂ ਚੱਕ, ਉੱਥੇ ਇੱਕ ਸਾਡੇ ਵੀਰ ਵਸਦੇ ਨੇ, ਸਾਡੇ ਬੜੇ ਪੱਕੇ
ਦਰਸ਼ਕ ਨੇ ਹਾਜੀ ਇਹਸਾਨੁੱਲਾ, ਹੂੰ ਉਹਨਾਂ ਆਖਿਆ ਜੀ ਬੁੱਟ ਲਫ਼ਜ਼ ਹੈ ਇੱਕ, ਹੂੰ ਉਹਦਾ ਕੀ ਤਰਜਮਾ ਹੈ, ਤੇ ਬਿੱਤ ਲਫ਼ਜ਼ ਹੈ ਪੰਜਾਬੀ ਦਾ, ਉਹਦਾ ਕੀ ਤਰਜਮਾ? ਆ ਬੁੱਟ ਜਿਹੜਾ ਤੇ ਉਹਦੇ ਜਾਹਿਲ ਨੂੰ ਆਂਦੇ ਨੇ, ਉਹ ਕੋ ਫਲਾਣਾ ਬੜਾ ਬੁੱਟ ਹੈ, ਯਾਨੀ ਜਿਹੜਾ ਗੱਲ ਨੂੰ ਛੇਤੀ ਸਮਝਦਾ ਨਾ ਹੋਵੇ। ਹਾਂ ਤੁਸੀਂ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ, ਉਹਦੇ ਉੱਤੋਂ ਦੀ ਲੰਘ ਜਾਏ, ਹਾਂਜੀ, ਉਹਨੂੰ ਤੇ ਵੋਟਾਂ ਦੇ ਨੇ, ਜੀ। ਤੇ ਬੇਤਾਂ ਦੇ ਨੇ ਅਕਲ ਨੂੰ, ਅਕਲ ਫਿਕਰ ਨੂੰ, ਦਾਨਾਈ ਅੱਛਾ, ਨੂੰ। ਅੱਛਾ, ਉਹਦੇ 'ਚ ਅਕਲ ਬੇਤੀ ਹੈ ਨਹੀਂ, ਮਤਲਬ ਇਹ ਹੈ ਕਿ ਬਿੱਤ ਦਾ ਮਤਲਬ ਹੈ ਕਿ ਅਕਲ, ਦਾਨਾਈ, ਸ਼ਊਰ। ਤੇ ਉਹਨਾਂ ਬਾਜਵਾ ਸਾਹਿਬ ਇੱਕ ਅਖਾਣ ਵੀ ਭੇਜਿਆ, ਹੂੰ ਉਹ ਇਸ ਤਰ੍ਹਾਂ ਜੀ ਕਿ ਤਾਏ ਦੀ ਧੀ ਚੱਲੀ ਹੂੰ ਤੇ ਮੈਂ ਕਿਉਂ ਰਵਾਂ ਕੱਲੀ। ਹਾਂਜੀ, ਇਹ ਨਾ ਅਸਲ 'ਚ ਲਫ਼ਜ਼ ਅਖਾਣ ਸਹੀ ਇਹ ਵੇ ਕਿ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਵਾਂ ਅਣਚੱਲੀ। ਅੱਛਾ। ਚੱਲੀ ਦਾ ਅਣਚੱਲੀ ਜਾਂ ਅਚੱਲੀ ਹਾਂ ਨੂੰ ਨਾ ਵੀ ਲੱਗੇ ਤੇ ਅਚੱਲੀ ਦਾ ਮਤਲਬ ਹੈ ਬਗੈਰ ਚੱਲਣ ਤੋਂ। ਹਾਂ ਕਿ ਇਹਦੇ 'ਚ ਦੱਸਿਆ ਗਿਆ ਕਿ ਜਿਹੜੇ ਲੋਕੀ ਐਵੇਂ ਪੁੱਠੀਆਂ ਰੀਸਾਂ ਕਰਦੇ ਨੇ ਨਾ, ਹਾਂ ਵੇਖੋ ਨਾ, ਤਾਏ ਦੀ ਧੀ ਤੇ ਵਿਆਹੀ ਗਈ ਹੈ ਹਾਂ। ਤੇ ਉਹਨੇ ਆਪਣੇ ਸਹੁਰੇ ਜਾਣਾ ਹੈ, ਤੋ ਇੱਕ ਬੇਵਕੂਫ ਕੁੜੀ ਹੈ, ਦੂਜੀ ਉਹ ਆਂਦੀ ਹੈ ਵੀ ਮੈਂ ਕਿਉਂ ਨਾ ਕਿਤੇ ਕਿਸੇ ਪਾਸੇ ਨੂੰ ਜਾਵਾਂ। ਹਾਂ ਤਾਏ ਦੀ ਧੀ, ਉਹ ਤਾਏ ਦੀ ਧੀ ਨੂੰ ਤੇ ਸਹੁਰੇ ਲੈਣ ਆਏ ਨੇ, ਤੂੰ ਲੈ ਚੱਲੇ ਨੇ, ਤੇਰਾ ਹਾਲੀ ਵਿਆਹ ਹੀ ਨਹੀਂ ਹੋਇਆ ਤੇ ਤੂੰ ਐਵੇਂ ਹੀ ਮਤਲਬ ਹੈ ਮੈਂ ਕਿਉਂ ਰਵਾਂ ਚੱਲੀ। ਹਾਂ ਹਾਂਜੀ, ਕਿ ਮੈਂ ਮਤਲਬ ਹੈ ਬਗੈਰ ਚੱਲਣ ਤੋਂ ਕਿਵੇਂ ਰਵਾਂ ਜੀ, ਉਹਦੀ ਨਕਲ ਕਿਉਂ ਨਾ ਕਰਾਂ। ਤੋ ਇਹਦੇ ਹੀ ਦੱਸਦੇ ਨੇ ਕਿ ਮਤਲਬ ਇਸ ਅਖਾਣ 'ਚ ਕਿ ਬੰਦੇ ਨੂੰ ਮਤਲਬ ਹੈ ਕਿ ਰੀਸ ਵੀ ਉੱਥੇ ਕਰਨੀ ਚਾਹੀਦੀ ਜਿੱਥੇ ਕੋਈ ਅਕਲ ਫਿਕਰ ਤੇ ਦਾਨਾਈ ਦੇ ਨਾਲ ਹਾਂ ਕੋਈ ਗੱਲ ਬਣਦੀ ਫੱਬਦੀ ਹੋਵੇ। ਹਾਂ ਵੇਖੋ ਨਾ, ਉਹਦੇ ਸਹੁਰੇ ਚੱਲੀਏ, ਇੱਕ ਕੁਆਰੀ ਧੀ ਉਹ ਐਵੇਂ ਆਂਦੀ ਵੀ ਮੈਂ ਵੀ ਜਾਣਾ ਕਿਤੇ। ਧੀਰਾ ਕਿਉਂ, ਤੂੰ ਕਿਉਂ ਕਿਤੇ ਜਾਣਾ, ਤੂੰ ਜਦੋਂ ਵਿਆਹੀ ਜਾਏਂਗੀ ਉਦੋਂ ਜਾਈ। ਵਾਹ ਹਾਂਜੀ, ਵਾਹ ਤੋ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਵਾਂ ਚੱਲੀ, ਇਹ ਅਖਾਣ। ਲੋ ਜੀ ਪਿਆਰਿਓ, ਇੱਕ ਤੇ ਜਿਹੜਾ ਸਾਡੇ ਵੀਰ ਹਾਜੀ ਇਹਸਾਨੁੱਲਾ ਸਾਹਿਬ ਨੇ ਅਖਾਣ ਭਿਜਵਾਇਆ ਸੀ, ਉਹਨੂੰ ਬਾਜਵਾ ਸਾਹਿਬ ਸਹੀ ਕੀਤਾ। ਹਾਜੀ ਸਾਹਿਬ ਹੋਰਾਂ ਸਾਨੂੰ ਅਖਾਣ ਭਿਜਵਾਇਆ ਸੀ ਵੀ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਵਾਂ ਕੱਲੀ, ਤੇ ਬਾਜਵਾ ਸਾਹਿਬ ਆਖਦੇ ਨੇ ਵੀ ਇਹਦਾ ਅਸਲ ਸੂਰਤ ਇਹਦੀ ਇਹ ਵੇ ਕਿ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਵਾਂ ਅਚੱਲੀ ਜਾਂ ਅਨਚੱਲੀ। ਯਾਨੀ ਮੇਰੇ ਤਾਏ ਦੀ ਧੀ ਤੇ ਟੁਰ ਚੱਲੀਏ ਤੇ ਮੈਂ ਕਿਉਂ ਇੱਥੇ ਬੈਠੀ ਰਹਿ ਜਾਵਾਂ, ਮੈਂ ਵੀ ਤੇ ਜਾਣਾ, ਮੈਂ ਵੀ ਤੇ ਉਹਦੇ ਨਾਲ ਹੀ ਜਾਣਾ। ਵੇਖੋ ਨਾ, ਬੜੀ ਸੋਹਣੀ ਬਾਜਵਾ ਸਾਹਿਬ ਨੇ ਗੱਲ ਸੁਣਾਈ ਭਈ ਇੱਕ ਬੱਚੀ ਦੀ ਸ਼ਾਦੀ ਹੋਈ ਏ, ਉਹਨੂੰ ਤੇ ਉਹਦੇ ਸਸੁਰਾਲੀ ਅਜ਼ੀਜ਼ ਆਏ ਨੇ ਵਿਆਹੁਣ, ਉਹਦਾ ਬੰਦਾ, ਉਹਦਾ ਖਾਵੰਦ ਆਇਆ ਉਹਨੂੰ ਵਿਆਹ ਕੇ ਨਾਲ ਖੜਨ ਦੇ ਵਾਸਤੇ। ਤੇ ਇੱਕ ਬੱਚੀ ਹੈ ਜਿਹੜੀ ਕਿ ਉਹ ਆਂਦੀ ਹੈ ਮੈਂ ਵੀ ਨਾਲ ਜਾਣਾ ਹੈ, ਉਹਦਾ ਜਾਣਾ ਬਣਦਾ ਹੀ ਨਹੀਂ। ਇੱਕ ਗੱਲ, ਜਦੋਂ ਉਹਦੀ ਵਾਰੀ ਆਏਗੀ ਤੇ ਉਦੋਂ ਜਦੋਂ ਉਹਦਾ ਵਿਆਹ ਹੋਏਗਾ ਤੇ ਉਦੋਂ ਹੀ ਫਿਰ ਜਾਏਗੀ ਨਾ ਆਪਣੇ ਸਸੁਰਾਲੀ ਘਰ ਆਪਣੇ ਖਾਵੰਦ ਦੇ ਨਾਲ। ਤੇ ਬਾਜਵਾ ਸਾਹਿਬ ਇਹ ਫਰਮਾਉਂਦੇ ਨੇ ਕਿ ਰੀਸ ਕਰਨ ਲੱਗਿਆਂ ਵੀ ਅਕਲ ਚਾਹੀਦੀ ਹੁੰਦੀ ਹੈ, ਕਿਸੇ ਚੱਜ ਦੇ ਕੰਮ ਦੀ ਰੀਸ ਕਰੀਦੀ ਹੈ। ਵੇਖੋ ਨਾ, ਉਹਨੇ ਇੱਕ ਬੰਦਾ ਨਮਾਜ਼ ਪੜ੍ਹਦਾ ਪੰਜੇ ਟਾਈਮ, ਤੇ ਪਿਆਰਿਓ ਉਹਦੀ ਤੇ ਅਸੀਂ ਨਕਲ ਮਾਰੀਏ ਤੇ ਕਿੱਡੀ ਸੋਹਣੀ ਗੱਲ ਹੈ। ਅਸੀਂ ਰੱਬ ਵੀ ਆਪਣਾ ਰਾਜ਼ੀ ਕਰ ਲਿਆ, ਵੇਖਣ ਚਾਖਣ ਵਾਲਿਆਂ ਵੀ ਸਾਡੀ ਤਾਰੀਫ ਕੀਤੀ, ਸ਼ੋਭਾ ਕੀਤੀ ਕਿ ਯਾਰ ਕਿੱਡਾ ਪਿਆਰਾ ਆਦਮੀ ਹੈ, ਵੀ ਨਮਾਜ਼ ਪੜ੍ਹਦਾ ਮਾਸ਼ਾਅੱਲਾ, ਇਹਨੇ ਕਦੀ ਨਮਾਜ਼ ਨਹੀਂ ਛੱਡੀ। ਤੇ ਹੁਣ ਸਾਹਿਬੋ ਇੱਕ ਬੰਦਾ ਜੂਆ ਖੇਡਦਾ ਜਾਂ ਕੋਈ ਬਦਕਾਰੀ ਕਰਦਾ, ਅੱਲਾ ਸਭ ਨੂੰ ਹਦਾਇਤ ਦੇ, ਤੇ ਅਸੀਂ ਉਹਦੇ ਮਗਰ ਟੁਰ ਪਈਏ, ਉਹਦੀ ਤਕਲੀਦ ਸ਼ੁਰੂ ਕਰ ਦਈਏ, ਉਹਦੀ ਪੈਰਵੀ, ਉਹਦੀ ਰੀਸ ਕਰਨ ਲੱਗ ਪਈਏ। ਇਹ ਤੇ ਕੋਈ ਅਕਲ ਵਾਲੀ ਜਾਂ ਦਨਾਈ ਵਾਲੀ ਗੱਲ ਨਹੀਂ। ਭਲੇ ਮਾਨਸਾਂ ਦਾ ਇਹ ਕੰਮ ਹੀ ਨਹੀਂ। ਭਲੇ ਮਾਨਸ ਤੇ ਬੁਰੇ ਕੰਮ ਤੋਂ ਸਗੋਂ ਨਫ਼ਰਤ ਕਰਦੇ ਨੇ। ਸੋ ਦੇਖੋ ਨਾ, ਜਿਵੇਂ ਬਾਜਵਾ ਸਾਹਿਬ ਨੇ ਸਾਨੂੰ ਨਖੇੜਾ ਕਰਕੇ ਦੱਸਿਆ ਵੀ ਜਿਹਦਾ ਵਿਆਹ ਹੈ ਉਹ ਤੇ ਵਹੁਟੀ ਬਣ ਕੇ ਚੱਲੀ ਏ। ਹੁਣ ਇੱਕ ਬਾਲੜੀ ਹੋਰ ਘਰ ਵਿੱਚ ਝੱਲ ਪੁਣਾ ਹੀ ਹੈ ਨਾ ਉਹਦਾ, ਉਹ ਵੀ ਜ਼ਿੱਦ ਕਰ ਪਵੇ ਕਿ ਮੈਂ ਵੀ ਜਾਣਾ ਹੈ। ਬਣਦਾ ਨਹੀਂ। ਰੀਸ ਉੱਥੇ ਕਰਨੀ ਚਾਹੀਦੀ ਏ ਜਿੱਥੇ ਬਣਦੀ ਹੋਵੇ, ਜਿੱਥੇ ਕੋਈ ਚੰਗਾ ਕੰਮ ਹੋਵੇ, ਕੋਈ ਕਿਸੇ ਦਾ ਮੁਹਾਸਨ, ਕੋਈ ਖੂਬੀ ਵੇਖ ਕੇ ਨਾ ਤੇ ਉਸ ਖੂਬੀ ਨੂੰ ਅਪਣਾਉਣਾ ਜਾਂ ਉਹਦੇ ਵਰਗਾ ਬਣਨਾ, ਇਹ ਤੇ ਕੰਮ ਲੱਗਦਾ ਸੋਹਣਾ। ਤੇ ਜੇ ਅਸੀਂ ਕਿਸੇ ਗਲਤ ਕਾਰ ਦੀ ਗਲਤੀ ਦੀ ਪੈਰਵੀ ਸ਼ੁਰੂ ਕਰ ਦਈਏ, ਉਹ ਗੱਲ ਨਹੀਂ ਫੱਬਦੀ, ਨਾ ਸਾਡੇ ਵਾਸਤੇ, ਨਾ ਸਾਡੇ ਘਰਦਿਆਂ ਵਾਸਤੇ, ਨਾ ਸਮਾਜ 'ਚ ਸਾਨੂੰ ਕੋਈ ਚੰਗਾ ਆਖੇਗਾ, ਨਾ ਦੀਨੀ ਤੌਰ ਦੇ ਉੱਤੇ ਸਾਡੀ ਤਾਰੀਫ ਹੋਏਗੀ। ਬਾਜਵਾ ਸਾਹਿਬ ਇੱਕ ਸਾਡੇ ਬੜੇ ਹੀ ਪਿਆਰੇ ਵੀਰ ਨੇ ਤੇ ਸਾਡੇ ਪੱਕੇ ਜਨਾਬ ਦਰਸ਼ਕ ਵੀ ਨੇ, ਜਵੇਦ ਇਕਬਾਲ ਕਾਲੂ ਸਾਹਿਬ।
ਬਾਬਾ ਫਰੀਦ ਸ਼ੂਗਰ ਮਿਲ ਦੇ ਜਨਰਲ ਮੈਨੇਜਰ ਨੇ, ਉਹ ਜੀ, ਕਾੜੇ ਅਕਸਰ ਜੀ 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 ਤੁਹਾਡੇ ਪ੍ਰੋਗਰਾਮ ਦੇ ਵਿੱਚ ਜਨਾਬ ਤੁਹਾਨੂੰ ਅਖਾਣ ਭਿਜਵਾਉਂਦੇ ਰਹਿੰਦੇ ਜੀ ਨੇ। ਜੀ ਜੀ ਉਹਨਾਂ ਅੱਜ ਵੀ ਜਨਾਬ ਬੜਾ ਹੀ ਸੋਹਣਾ ਇੱਕ ਅਖਾਣ ਭੇਜਿਆ ਹੂੰ ਭਈ ਇਹ ਕਲ ਯੁੱਗ ਨਹੀਂ, ਹੂੰ ਇਹ ਕਰ ਜੋਗੇ, ਐਸ ਹੱਥ ਦੇ ਤੇ ਹਾਂਜੀ। ਐਸ ਹੱਥ ਲੈ। ਇਹ ਖਾਨ ਬੜਾ ਖੂਬਸੂਰਤ ਹੈ। ਇਹਦੇ 'ਚ ਮੱਤ ਦਿੱਤੀ ਗਈ ਹੈ ਵੀ ਇਹ ਦੁਨੀਆ ਜਿਹੜੀ ਹੈ ਨਾ, ਇਹ ਅਮਲਾਂ ਦੀ ਖੇਤੀ ਹੈ। ਹਾਏ, ਇਹ ਕਲਯੁੱਗ ਨਹੀਂ, ਕਲ ਦਾ ਮੈਨਾਂ ਤੇ ਮੌਤ ਹੁੰਦਾ ਹੈ ਕਿ ਹਾਂ। ਮੌਤ ਦਾ ਹੀ ਨਿਰਾ ਜਹਾਨ ਨਹੀਂ ਕਿ ਇੱਥੇ ਜ਼ਮਾਨਾ ਕਿ ਇੱਥੇ ਬੰਦਾ ਆਉਂਦਾ ਦੁਨੀਆ ਤੇ ਮਤਲਬ ਇਹ ਅਖੀਰ ਉਹ ਮਰ ਜਾਂਦਾ ਹੈ। ਹਾਂਜੀ, ਇਹ ਹੀ ਨਹੀਂ ਗੱਲ ਨਿਰੀ, ਇਹ ਕਰ ਜੋਗੇ ਕਿ ਇੱਥੇ ਆਏ ਹੋ ਤੇ ਕੁਝ ਕਰਕੇ ਜਾਓ, ਹਾਂ ਕੁਝ ਉਹ ਨਵੇਕਲੇ ਕੰਮ ਕਰਕੇ ਜਾਓ ਕਿ ਤੁਸੀਂ ਨਾਮ ਹੀ ਹੋਵੋ ਤੇ ਮਗਰੋਂ ਲੋਕੀ ਯਾਦ ਕਰਨ। ਹਾਂ ਜਿਵੇਂ ਆਂਦੇ ਨੇ ਜਿਉਣਾ ਉਹਦਾ, ਹਾਂਜੀ, ਜਿਹਦੀ ਜਾ। ਕਬਰ ਜੀਵੇ। ਹਾਂ ਅੱਛਾ, ਜਿਉਣਾ ਉਹਦਾ ਜਿਹਦੀ ਕਬਰ ਜੀਵੇ, ਕਿ ਉਹ ਮਰਨ ਤੋਂ ਬਾਅਦ ਵੀ ਲੋਕੀ ਉਹਨੂੰ ਵੇਖੋ ਨਾ, ਕਬਰ ਤਾਂ ਹੀ ਜਿੰਦੀ ਹੈ ਕਿ ਉਹਦੇ ਅਮਲ ਚੰਗੇ ਹੁੰਦੇ ਨੇ। ਲੋਕ ਆਂਦੇ ਨੇ ਯਾਰ ਆ ਬੰਦਾ ਬੜਾ ਚੰਗਾ ਸੀ, ਹਾਂ। ਬੜਾ ਹੀ ਅੱਲਾ ਵਾਲਾ ਬੰਦਾ ਸੀ, ਇਹਨੇ ਆ ਫਲਾਣੇ ਨੇਕੀ ਦੇ ਕੰਮ ਕੀਤੇ, ਲੋਕ ਭਲਾਈ ਦੇ ਕੰਮ ਕੀਤੇ। ਹਾਂਜੀ, ਤੇ ਬੰਦੇ ਨੂੰ ਇਹਦੇ ਨਾਲ ਇੱਕ ਉਦਮ ਮਿਲਦਾ ਹੈ, ਹੌਸਲਾ ਮਿਲਦਾ ਹੈ ਕਿ ਮੈਂ ਇੱਥੇ ਕੁਝ ਕਰਕੇ ਜਾਣਾ ਹੈ। ਤੇ ਜਦੋਂ ਚੰਗੇ ਕੰਮ ਕਰਨੇ, ਸਾਰੇ ਹੀ ਬੰਦੇ ਚੰਗੇ ਕੰਮ ਕਰਨਾ ਸ਼ੁਰੂ ਕਰ ਦੇਣਗੇ ਤੇ ਇਹ ਦੁਨੀਆ ਇੱਕ ਗੁਲੋ ਗੁਲਜ਼ਾਰ ਬਣ ਜਾਏਗੀ। ਵਾਹ ਦੂਜਾ ਇਹ ਵੇ ਕਿ ਬੰਦਾ ਅਗਰ ਸਿਰਫ ਇਹ ਹੀ ਸਮਝੇ ਕਿ ਮੈਂ ਦੁਨੀਆ ਤੇ ਆਇਆ ਤੇ ਮੈਂ ਅਖੀਰ ਮਰੀ ਜਾਣਾ ਤੇ ਮੈਂ ਕਰਾਂ ਕੱਖ ਕੰਡਾ ਨਾ, ਇਹ ਗੱਲ ਜਿਹੜੀ ਹੈ ਨਾ ਨਹੀਂ। ਹਾਂਜੀ, ਚੰਗੀ ਬੰਦਾ ਇੱਥੇ ਦੁਨੀਆ ਤੇ ਆਇਆ ਤੇ ਕੋਈ ਨਵੇਕਲੇ ਤੇ ਕੋਈ ਚੰਗੇ ਤੇ ਕੋਈ ਭਲਾਈ ਦੇ ਕੰਮ ਕਰਕੇ ਜਾਵੇ। ਕਰਕੇ ਜਾਏ। ਹਾਂਜੀ, ਵਾਹ ਤੇ ਫਿਰ ਉਹਦਾ ਨਾਮ ਨਾ ਖੱਟ ਕੇ ਜਾਏਗਾ, ਉਹਨੂੰ ਨਾਮ ਮਿਲੇਗਾ। ਮਰਨਾ ਤੇ ਸਾਰਿਆਂ ਹੈ ਹੀ ਹੈ, ਲੇਕਿਨ ਜਿੰਨਾ ਚਿਰ ਤੂੰ ਜਿਉਣਾ ਹੈ ਉਹਨਾਂ ਚਿਰ ਲੋਕਾਂ ਦੇ ਜਿਉਂਦਿਆਂ ਰਹਿਣ ਲਈ ਕੋਈ ਫਾਇਦੇ ਦੀ ਗੱਲ ਕਰ ਜਾ, ਕੋਈ ਫਾਇਦੇ ਦਾ ਕੰਮ ਕਰ ਜਾ। ਹਾਂਜੀ, ਤੇ ਫਿਰ ਤੇ ਗੱਲ ਹੈ। ਤੇ ਇਹਦਾ ਹੀ ਨਾਂ ਕਰ ਜੋਗੇ ਕਿ ਕੁਝ ਕਰਕੇ ਜਾਓ ਇਸ ਜ਼ਮਾਨੇ ਦੇ ਵਿੱਚ, ਇਸ ਦੁਨੀਆ ਦੇ ਵਿੱਚ। ਲਓ ਜੀ ਪਿਆਰਿਓ, ਵੇਖੋ ਸਾਡੇ ਵੀਰ ਜਵੇਦ ਇਕਬਾਲ ਕਾਲੂ ਸਾਹਿਬ ਨੇ ਸਾਨੂੰ ਕਿੱਡਾ ਅਕਲ ਤੇ ਮੱਤ ਵਾਲਾ ਅਖਾਣ ਭਿਜਵਾਇਆ ਹੈ ਭਈ ਇਹ ਕਲ ਯੁੱਗ ਨਹੀਂ, ਇਹ ਕਰ ਜੋਗੇ, ਐਸ ਹੱਥ ਦੇ ਤੇ ਐਸ ਹੱਥ ਲੈ। ਹੁਣ ਸਾਹਿਬੋ ਵੇਖੋ ਨਾ, ਬਾਜਵਾ ਸਾਹਿਬ ਨੇ ਕਿੱਡਾ ਸੋਹਣਾ ਇਹਦਾ ਨਖੇੜਾ ਕੀਤਾ ਹੈ ਭਈ ਇਹ ਦੁਨੀਆ ਜਿਹੜੀ ਹੈ ਸਿਰਫ ਅੰਧੇਰ ਨਗਰੀ ਨਹੀਂ, ਇਹ ਇੱਕ ਚਾਨਣ ਦਾ ਵੀ ਦੁਆਰਾ ਹੈ। ਪਿਆਰਿਓ, ਸਿਰਫ ਬੁਰਾਈਆਂ ਹੀ ਕਰਨ ਵਾਲੇ ਲੋਕ ਤੇ ਨਹੀਂ ਨਾ ਇਸ ਦੁਨੀਆ ਦੇ ਵਿੱਚ ਹੈਗੇ, ਬੜੇ ਬੜੇ ਨੇਕ ਨਾਮ ਲੋਕ ਵੀ ਅੱਲਾਹ ਪਾਕ ਸੱਚੇ ਸਾਹਿਬ ਦੇ ਬੜੇ ਬੜੇ ਉੱਚ ਪੱਧਰ ਦੇ ਕੰਮ ਕਰਨ ਵਾਲੇ ਜਿਹੜੇ ਅੱਲਾਹ ਪਾਕ ਦੇ ਨੇਕ ਬੰਦੇ ਨੇ, ਉਹ ਵੀ ਤੇ ਇਸ ਦੁਨੀਆ ਦੇ ਵਿੱਚ ਆਏ। ਬਾਜਵਾ ਸਾਹਿਬ ਜਿਵੇਂ ਦੱਸਿਆ ਵੀ ਜਿਉਣਾ ਉਹਦਾ ਵੀ ਜਿਹਦੀ ਕਬਰ ਜੀਵੇ। ਤੁਸੀਂ ਦੇਖੋ ਨਾ, ਔਲੀਆ ਅੱਲਾਹ ਜਿਹੜੇ ਨੇ, ਜਿਹੜੇ ਤੇ ਅੱਲਾਹ ਪਾਕ ਸੱਚੇ ਸਾਹਿਬ ਦੇ ਨਾਵੇਂ ਜਿਨ੍ਹਾਂ ਹਯਾਤੀਆਂ ਲਾ ਦਿੱਤੀਆਂ, ਉਹ ਤੇ ਚਲੋ ਅਮਰ ਹੋ ਹੀ ਗਏ, ਉਹਨਾਂ ਦੀਆਂ ਤੇ ਕਬਰਾਂ ਮਕਾਬਰ ਜਿਉਂਦੇ ਹੀ ਨੇ। ਲੇਕਿਨ ਪਿਆਰਿਓ, ਕੋਈ ਵੀ ਵੱਡਾ ਕੰਮ ਲੁਕਾਈ ਦੇ ਵਾਸਤੇ ਜਿਹਨੇ ਵੀ ਕੀਤਾ ਹੈ, ਉਹ ਭਾਵੇਂ ਕਾਇਦ ਆਜ਼ਮ ਰਹਿਮਤੁल्लाह ਤਾਲਾ ਅਲੈਹ ਹੋਣ, ਭਾਵੇਂ ਹਜ਼ਰਤ ਅਲਾਮਾ ਇਕਬਾਲ ਹੋਣ, ਉਹਨਾਂ ਦੀਆਂ ਵੀ ਤੇ ਕਬਰਾਂ ਵੇਖ ਲਓ ਜਿਉਂਦੀਆਂ ਨੇ ਪਈਆਂ। ਅੱਜ ਵੀ ਦੁਨੀਆ ਜਾਂਦੀ ਹੈ, ਲਾਹੌਰ ਜਾਈਦਾ, ਬਾਦਸ਼ਾਹੀ ਮਸਜਿਦ ਦੇ ਨਾਲ ਬਾਹਰ ਸਹਿਨ ਦੇ ਵਿੱਚ ਹਜ਼ਰਤ ਅਲਾਮਾ ਇਕਬਾਲ ਦੀ ਕਬਰ ਹੈ, ਤੇ ਵੇਖੀਦਾ ਕਿ ਹਰ ਵੇਲੇ ਜਦੋਂ ਵੀ ਗਏ ਆ ਉੱਥੇ ਲੋਕ ਆਏ ਹੁੰਦੇ ਨੇ, ਔਰ ਸ਼ਾਇਰ ਮਸ਼ਰਕ ਜਿਹੜੇ ਨੇ ਹਕੀਮੁਲ ਉਮਤ ਹਜ਼ਰਤ ਅਲਾਮਾ ਇਕਬਾਲ ਨੂੰ ਲੋਕੀ ਉੱਥੇ ਆ ਕੇ ਤੇ ਸਲਾਮ ਕਰਦੇ ਨੇ, ਫਾਤਿਹਾ ਖਵਾਨੀ ਕਰਦੇ ਨੇ। ਉਹਨਾਂ ਚੰਗੇ ਕੰਮ ਕੀਤੇ ਸਨ ਤੇ ਅੱਜ ਵੀ ਲੋਕੀ ਸੋਭਾ ਕਰਦੇ ਨੇ। ਹਜ਼ਰਤ ਮੀਆਂ ਮੁਹੰਮਦ ਬਖਸ਼ ਸਾਹਿਬ ਨੇ ਫਰਮਾਇਆ ਸੀ ਭਈ ਲੱਖ ਹਜ਼ਾਰ ਬਹਾਰ ਹੁਸਨ ਦੀ ਅੰਦਰ ਖਾਕ ਸਮਾਣੀ, ਤੇ ਲਾ ਪ੍ਰੀਤ ਮੁਹੰਮਦ ਬਖਸ਼ਾ ਜਗ ਤੇ ਰਵੇ ਕਹਾਣੀ। ਇੱਕ ਉਰਦੂ ਦੇ ਸ਼ਾਇਰ ਨੇ ਲਿਖਿਆ ਸੀ ਕਿ ਬਾਰੇ ਦੁਨੀਆ में रहो शाद के ना शाद रहो, ऐसा कुछ करके चलो यहाँ के बहुत याद रहो। ਤੇ ਪਿਆਰਿਓ, ਅਖਾਣ ਇਹ ਵੇ ਵੀ ਕਲ ਯੁੱਗ ਨਹੀਂ, ਇਹ ਕਰ ਜੋਗੇ, ਐਸ ਹੱਥ ਦੇ ਤੇ ਐਸ ਹੱਥ ਲੈ। ਯਾਨੀ ਇਹ ਦਾਰੁਲ ਅਮਲ ਹੈ, ਇੱਥੇ ਮੰਦੇ ਕੰਮ ਕਰੇਗਾ ਤੇ ਉਹਦਾ ਨਤੀਜਾ ਵੀ ਫਟ ਤੇਰੇ ਅੱਗੇ ਆਵੇਗਾ, ਤੇਰੀ ਜ਼ਿੰਦਗੀ ਦੇ ਵਿੱਚ ਹੀ ਤੈਨੂੰ ਵਾਪਸੀ ਪਰਤਾਵਾ ਮਿਲੇਗਾ। ਤੇ ਜੇ ਇੱਥੇ ਚੰਗੇ ਕੰਮ ਕਰੇਗਾ ਤੇ ਨਾ ਸਿਰਫ ਇਸ ਜ਼ਿੰਦਗੀ ਦੇ ਵਿੱਚ ਹੀ ਭਲਿਆ ਤੇਰੀ ਸ਼ੋਭਾ ਤੇ ਸਤਾਇਸ਼ ਹੋਏਗੀ, ਬਲਕਿ ਮਰਨ ਤੋਂ ਬਾਅਦ ਵੀ ਕਬਰ ਵੀ ਤੇਰੀ ਜਿਉਂਦੀ ਰਹੇਗੀ, ਤੇ ਲੋਕੀ ਯਾਦ ਕਰਦੇ ਰਹਿਣਗੇ ਕਿ ਫਲਾਣੇ ਬੰਦੇ ਨੇ ਕਿੱਡੇ ਕਿੱਡੇ ਵੱਡੇ, ਕਿੱਡੇ ਕਿੱਡੇ ਉੱਚੇ ਨੇਕ ਕੰਮ ਕੀਤੇ ਸਨ।
ਪਿਆਰਿਓ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਹੁਣ ਬੀਤ ਗਿਆ ਹੈ। ਲੈ ਓ ਯਾਰ ਹਵਾਲੇ ਰੱਬ ਦੇ, ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਵੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ।